ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕੁਲਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਅੱਜ 12 ਜਨਵਰੀ ਦਿਨ ਵੀਰਵਾਰ ਤੇ ਸਾਡੇ ਨਾਲ ਅੱਜ ਦੇ ਸਵੇਰ ਦੇ ਖਬਰ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂ ਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਏ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਰਜਿੰਦਰ ਚੌਹਾਨ ਬੇਕਰਸਫੀਲਡ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਕੋਚੈਲਾ, ਜੱਸੀ ਗਿੱਲ ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ ਤੇ ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰੀਏ। ਜਿਹੜਾ ਸਾਕਸ਼ੀ ਮਹਾਰਾਜ ਆ, ਜਿਹੜਾ ਉਹਨੇ ਇੱਕ ਵਾਰੀ ਫੇਰ ਫਿਰਕੂ ਜ਼ਹਿਰ ਉਗ ਲਿਆ। ਇਹ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੇ ਲੋਕ ਬੋਲਦੇ ਨਹੀਂ, ਜ਼ੁਬਾਨ ਦੇ ਨਾਲ ਜ਼ਹਿਰ ਤੋਲਦੇ ਆ। ਇਹ 5-7 ਬੰਦੇ ਆ ਪੂਰੇ ਮੁਲਕ ਦੇ ਵਿੱਚ ਜਿਹੜੇ ਅੱਗ ਪਾਈ ਰੱਖਦੇ ਆ। ਇੱਕ ਪਾਸਿਓਂ ਜੇ ਕੋਈ ਚੁੱਪ ਕਰਦਾ ਦੂਜਾ ਬੋਲ ਪੈਂਦਾ, ਦੂਜੇ ਪਾਸੇ ਚੁੱਪ ਕਰਦਾ ਤੀਜਾ ਬੋਲ ਪੈਂਦਾ। ਇਸ ਤਰ੍ਹਾਂ ਇਹਨਾਂ ਵਾਰੀ ਬੰਨੀ ਹੈ। ਇੱਕ ਯੋਗੀ ਦਿੱਤਿਆਨਾਥ ਆ, ਇੱਕ ਸਾਧਵੀ ਨਰੰਜਨੀ ਜੋਤੀ ਆ, ਇੱਕ ਇਹ ਮਹਾਰਾਜ ਸਾਕਸ਼ੀ ਮਹਾਰਾਜ। 2-3 ਇਹੋ ਜਿਹੇ ਹੋ ਰਿਹਾ ਜਿਨ੍ਹਾਂ ਨੇ ਇਹ ਠੇਕਾ ਚੁੱਕਿਆ ਹੋਇਆ ਕਿ ਅਸੀਂ ਇਸ ਮੁਲਕ ਦੇ ਲੋਕਾਂ ਨੂੰ ਚੁੱਪ ਕਰਕੇ ਚੈਨ ਨਾਲ ਨਹੀਂ ਬਹਿਣ ਦੇਣਾ। ਕੋਈ ਨਾ ਕੋਈ ਸੋਚਾ ਛੱਡੀ ਰੱਖਦੇ ਆ। ਇਹ ਸਾਕਸ਼ੀ ਮਹਾਰਾਜ ਤੇ ਹਾਲੇ 2-3 ਦਿਨ ਪਹਿਲਾਂ ਪਰਚਾ ਦਰਜ ਹੋਇਆ। ਇਹਨੇ ਆਖ ਦਿੱਤਾ ਸੀ ਕਿ ਭਾਰਤ ਦੇ ਵਿੱਚ ਜਿਹੜੀ ਵਸੋਂ ਆਬਾਦੀ ਹੈ ਬੜੀ ਵੱਡੀ ਸਮੱਸਿਆ, ਤੇ ਇਹ ਸਮੱਸਿਆ ਉਹਨਾਂ ਲੋਕਾਂ ਦੀ ਦੇਣ ਆ ਜਿਹੜੇ 4 ਵਿਆਹ ਤੇ 40 ਜਵਾਕਾਂ ਦੀ ਗੱਲ ਕਰਦੇ ਆ। ਇਹ ਸਿੱਧੇ ਤੌਰ ਤੇ ਮੁਸਲਮਾਨਾਂ ਤੇ ਟੈਕਸ ਸੀ, ਕਿਉਂਕਿ ਮੁਸਲਮਾਨਾਂ ਨੂੰ ਇਸ ਤਰ੍ਹਾਂ ਵਿਆਹਾਂ ਦੇ ਮਾਮਲੇ 'ਚ, ਬੱਚਿਆਂ ਦੇ ਮਾਮਲੇ 'ਚ ਅਕਸਰ ਚਿੜਾਇਆ ਜਾਂਦਾ, ਟਾਰਗੇਟ ਕੀਤਾ ਜਾਂਦਾ। ਸਾਕਸ਼ੀ ਮਹਾਰਾਜ ਇਹਨਾਂ ਕੰਮਾਂ 'ਚ ਬਖੂਬੀ ਮਾਹਰ ਆ। ਇਹਨੇ ਇਹ ਗੱਲ ਕਹੀ, ਪਰ ਨਾਲ ਦੀ ਨਾਲ ਚੋਣ ਕਮਿਸ਼ਨ ਨੇ ਇਸ ਗੱਲ ਦਾ ਨੋਟਿਸ ਲਿਆ ਔਰ ਇਹਦੇ ਖਿਲਾਫ ਪਰਚਾ ਦਰਜ ਹੋਇਆ। ਹਾਲੇ 2-3 ਦਿਨ ਹੋਏ ਆ, ਉਹਦੇ 'ਚ ਪਤਾ ਨਹੀਂ ਇਹਨੂੰ ਜ਼ਮਾਨਤ ਮਿਲੀ ਹੈ ਜਾਂ ਨਹੀਂ ਮਿਲੀ। ਅੱਜ ਇਸ ਬੰਦੇ ਨੇ ਫੇਰ ਬਕਵਾਸ ਕਰ ਦਿੱਤਾ ਔਰ ਅੱਜ ਇਹਨੇ ਇੱਕ ਵਾਰ ਫੇਰ ਮੁਸਲਮਾਨਾਂ ਨੂੰ ਹੀ ਨਿਸ਼ਾਨੇ ਤੇ ਲਿਆ। ਕਹਿੰਦਾ ਕਿ ਇਹ ਅੱਤਵਾਦੀ ਹੈ ਜਿਹੜੇ ਇੱਕ ਕੌਮ ਦੇ ਵਿੱਚੋਂ ਹੀ ਕਿਉਂ ਆਉਂਦੇ ਆ। ਸਾਕਸ਼ੀ ਮਹਾਰਾਜ ਉਹ ਬੰਦਾ ਆ ਜਿਹੜਾ ਇਸ ਸਮੇਂ ਕੈਬਨਿਟ ਦੇ ਵਿੱਚ ਵੀ ਹੈ, ਮੈਂਬਰ ਪਾਰਲੀਮੈਂਟ ਵੀ ਹੈ, ਪਰ ਇਸ ਬੰਦੇ ਦੀਆਂ ਆਪ ਹੁਦਰੀਆਂ ਵੇਖ ਕੇ ਜਾਪਦਾ ਹੈ ਕਿ ਇਸ ਬੰਦੇ ਨੂੰ ਤੇ ਕਿਸੇ ਪਿੰਡ ਦਾ ਚੌਕੀਦਾਰ ਵੀ ਨਹੀਂ ਲਾਉਣਾ ਚਾਹੀਦਾ, ਜਿੰਨੀ ਵੀ ਇਹਨੂੰ ਅਕਲ ਆ। ਇਸ ਬੰਦੇ ਦੇ ਜਿੰਨੇ ਬਿਆਨ ਤੁਸੀਂ ਚੁੱਕ ਕੇ ਵੇਖ ਲਓ, ਮੈਨੂੰ 5-7 ਤੇ ਮੈਨੂੰ ਆਪ ਨੂੰ ਯਾਦ ਆ, ਤੁਹਾਨੂੰ ਸਾਰੇ ਹੀ ਸ਼ਰਮਸਾਰ ਕਰਨਗੇ ਜੀ। ਸਾਨੂੰ ਸੁਣਦੇ ਆ, ਸਾਨੂੰ ਬੋਲਦਿਆਂ ਸ਼ਰਮ ਆਏਗੀ ਕਿ ਇੱਕ ਬੰਦਾ ਇੰਨਾ ਫਿਰਕੂ ਹੋ ਸਕਦਾ। ਠੀਕ ਹੈ, ਤੁਸੀਂ ਕਿਸੇ ਵੀ ਵਿਚਾਰਧਾਰਾ ਨੂੰ ਮੰਨਦੇ ਹੋ, ਤੁਸੀਂ ਕਿਸੇ ਵੀ ਵਿਚਾਰਧਾਰਾ ਨੂੰ ਕੱਟਦੇ ਹੋ, ਪਰ ਇੱਥੋਂ ਤੱਕ ਤੁਸੀਂ ਚਲੇ ਜਾਓ ਮੈਂਬਰ ਪਾਰਲੀਮੈਂਟ ਹੋ ਕੇ, ਤੁਹਾਨੂੰ ਸ਼ਰਮ ਦਾ ਘਾਟਾ ਚਾਹੀਦਾ। ਦੇਖੋ, ਇਹਨੇ ਇੱਕ ਵਾਰੀ ਕਹਿ ਦਿੱਤਾ ਸੀਗਾ ਕਿ ਮੁਸਲਮਾਨ ਹੈ ਜਿਹੜੇ ਉਹ ਔਰਤ ਨੂੰ, ਬੀਬੀਆਂ ਨੂੰ ਇੱਜ਼ਤ ਦੀ ਜਿਹੜੀ ਆ ਉਹ ਜੁੱਤੀ ਸਮਝਦੇ ਆ, ਉਹਨਾਂ ਦੀ ਇੱਜ਼ਤ ਹੈ ਜਿਹੜੀ ਜੁੱਤੀ ਦੇ ਬਰੋਬਰ ਆ। ਫਿਰ ਇਸ ਬੰਦੇ ਨੇ ਇੱਕ ਵਾਰੀ ਆਖਿਆ ਸੀ ਕਿ ਜਿਹੜਾ ਦੇਸ਼ ਵਿਰੋਧੀ ਨਾਅਰਾ ਲਾਉਂਦਾ ਹੈ ਉਹਨੂੰ ਫਾਹੇ ਟੰਗ ਦਿਓ, ਜਾਂ ਵੇਖਦੇ ਗੋਲੀ ਮਾਰ ਦਿਓ ਉਹਨੂੰ। ਜਦੋਂ ਨਾਅਰਾ ਲਾਉਂਦਾ ਨਾਲ ਦੀ ਨਾਲ ਗੋਲੀ ਮਾਰ ਦਿਓ। ਇਸ ਬੰਦੇ ਨੇ ਇੱਥੋਂ ਤੱਕ ਕਿਹਾ ਸੀ ਕਿ ਜਿਹੜਾ ਮੁਹੰਮਦ ਸਾਹਿਬ ਹੈ, ਮੁਸਲਮਾਨਾਂ ਦਾ ਪੈਗੰਬਰ ਹੈ ਜਿਹੜਾ, ਉਹ ਕਹਿੰਦਾ ਯੋਗੀ ਸੀ। ਦੇਖੋ, ਇੱਥੋਂ ਤੱਕ ਮੁਸਲਮਾਨਾਂ ਨੂੰ ਚਿੜਾਇਆ ਇਸ ਬੰਦੇ ਨੇ। ਫਿਰ ਇੱਥੋਂ ਤੱਕ ਰਾਹੁਲ ਗਾਂਧੀ ਕੇਦਾਰਨਾਥ ਮੱਥਾ ਟੇਕਣ ਗਿਆ ਚਲਾ। ਇਸ ਬੰਦੇ ਤੋਂ ਉਦੋਂ ਵੀ ਨਾ ਜਰਿਆ ਗਿਆ ਹੁੰਦਾ ਕਿ ਇਹ ਤਾਂ ਸਾਰੀ ਜਗ੍ਹਾ ਹੀ ਪਲਟੀ ਗਈ ਹੈ, ਇਹ ਤਾਂ ਸਾਰੀ ਜਗ੍ਹਾ ਤੇ ਕਹਿਰ ਟੁੱਟ ਪਿਆ। ਕਹਿੰਦੇ ਤਾਂ ਮਾਸ ਖਾਂਦਾ ਬੰਦਾ। ਦੇਖੋ, ਅੱਗੇ ਕੇਦਾਰਨਾਥ ਦੇ ਵਿੱਚ ਕੋਈ ਮਾਸ ਖੋਰਾ ਬੰਦਾ ਗਿਆ ਹੀ ਨਹੀਂ, ਸਾਰੇ ਸ਼ਾਕਾਹਾਰੀ ਗਏ ਹੋਣਗੇ। ਇਸ ਬੰਦੇ ਦੀ ਅਕਲ ਪਤਾ ਨਹੀਂ ਕਿੱਥੇ ਗਈ ਹੈ। ਜਦੋਂ ਬੋਲਦਾ ਬੜਾ ਕਸੂਤਾ ਹੈ। ਇਸ ਬੰਦੇ ਨੇ ਤੇ ਇੱਥੋਂ ਤੱਕ ਸੰਸਦ ਦੀਆਂ ਬਰੂਹਾਂ ਦੇ ਵਿੱਚ ਖੜ ਕੇ ਆਖ ਦਿੱਤਾ ਸੀ ਕਿ ਨੱਥੂਰਾਮ ਗੌਂਡਸੇ ਵਰਗਾ ਦੇਸ਼ ਭਗਤੀ ਹੈ ਨਹੀਂ ਕੋਈ। ਤੇ ਉਦੋਂ 4 ਗਜ ਦੂਰ ਉੱਥੇ ਮਹਾਤਮਾ ਗਾਂਧੀ ਦਾ ਬੁੱਤ ਲੱਗਿਆ, ਸ਼ਾਇਦ ਰੋਂਦਾ ਹੋਣਾ ਕਿ ਇੱਕ ਪਾਸੇ ਮੈਨੂੰ ਬਾਪੂ ਬਣਾਈ ਜਾਂਦੇ ਹੋ ਦੇਸ਼ ਦਾ, ਦੂਜੇ ਪਾਸੇ ਨੋਟਾਂ ਤੇ ਭਾਈ ਜਾਂਦੇ ਹੋ, ਤੀਜੇ ਪਾਸੇ ਮੇਰੇ ਕਾਤਲ ਨੂੰ ਸੰਸਦ ਦੇ ਮੂਹਰੇ ਖੜ ਕੇ ਗੱਲ ਕਹਿੰਦੇ ਕੋਈ ਇਹਦੇ ਵਰਗਾ ਦੇਸ਼ ਭਗਤੀ ਹੈ ਨਹੀਂ। ਇਹ ਸਾਰੀਆਂ ਅਕਲਾਂ ਸਾਕਸ਼ੀ ਮਹਾਰਾਜ ਦੀਆਂ। ਸਾਕਸ਼ੀ ਮਹਾਰਾਜ ਦੇਖੋ, ਜਿਸ ਤਰੀਕੇ ਦਾ ਇਹਦਾ ਬੋਲ ਬਾਣਾ ਹੈ, ਜਿਸ ਤਰੀਕੇ ਦਾ
ਇਹਦਾ ਅੰਦਰਲਾ ਵਿਚਾਰਾਂ ਦਾ ਪ੍ਰਵਾਹ ਆ ਜੋ ਸ਼ਬਦਾਂ ਦੇ ਰਾਹੀਂ ਉਜਾਗਰ ਹੁੰਦਾ, ਉਹ ਤੋਂ ਵੇਖ ਕੇ ਜਾਪਦਾ ਕਿ ਇਸ ਬੰਦੇ ਨੂੰ ਮੈਂਬਰ ਪਾਰਲੀਮੈਂਟ ਤੇ ਕੀ ਹੈ, ਕਿਸੇ ਵੀ ਮਿਊਨਿਸਪਲ, ਮੈਂ ਅੱਗੇ ਜਿਵੇਂ ਕਿਹਾ ਕਿ ਮਿਊਨਿਸਪੈਲਿਟੀ ਦਾ ਇਹਨੂੰ ਤੇ ਚੌਕੀਦਾਰ ਨਹੀਂ ਲਾਉਣਾ ਚਾਹੀਦਾ, ਜੀ ਪਰ ਜੀ ਇਹ ਭਾਰਤ ਦਾ ਲੋਕਤੰਤਰ ਆ, ਚੋਣਾਂ 'ਚ ਸਾਰੇ ਖੜਦੇ ਆ, ਜਿੱਤਦੇ ਆ, ਸਤਿਕਾਰ ਵਜੋਂ ਅਸੀਂ ਵੀ ਕਹਿ ਦਿੰਦੇ ਜੀ ਮੈਂਬਰ ਪਾਰਲੀਮੈਂਟ ਆ। ਮੈਂਬਰ ਪਾਰਲੀਮੈਂਟ ਕਾਹਦੇ ਆ? ਇਹ ਜਿਹੜੀ ਨਿਰੰਜਨ ਜੋਤੀ ਸੀ ਸਾਧਵੀ, ਉਹ ਤੇ ਇਹ ਤੋਂ ਵੀ ਲੱਠਾਂ ਟੱਪ ਗਈ ਸੀ। ਜਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਲੜਨ ਡਏ ਸੀ ਤੇ ਉਹਨੇ ਆਖਤਾ ਸੀ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਏਗਾ ਉਹ ਰਾਮਜ਼ਾਦਾ, ਤੇ ਜਿਹੜਾ ਸਾਨੂੰ ਨਹੀਂ ਪਾਏਗਾ, ਹੁਣ ਸਾਨੂੰ ਸ਼ਰਮ ਆਉਂਦੀ ਗੱਲ ਕਰਨ ਜੀ ਦੀ, ਜਿਹੜੀ ਜੀ ਉਹਨੇ ਅਗਲੀ ਗੱਲ ਕਹੀ ਸੀ। ਸੋ ਇਹ ਸਾਰਾ ਕੁਛ ਹੈ ਜਿਹੜਾ ਇਹ ਬਹੁਤ ਗਲਤ ਹੋ ਰਿਹਾ, ਇਹ ਹੋਣਾ ਨਹੀਂ ਚਾਹੀਦਾ, ਰੋਕਣਾ ਚਾਹੀਦਾ ਇਹੋ ਜਿਹੇ ਲੋਕਾਂ ਨੂੰ, ਕਿਉਂਕਿ ਇਹਦੇ ਨਾਲ ਦੇਸ਼ ਦੀ ਜਿਹੜੀ ਅੰਦਰੂਨੀ ਏਕਤਾ ਹੈ ਉਹ ਪ੍ਰਭਾਵਿਤ ਹੁੰਦੀ ਹੈ, ਲੋਕਾਂ ਦੇ ਵਿੱਚ ਤਣਾਅ ਆਉਂਦਾ ਹੈ। ਇਸ ਬੰਦੇ ਨੂੰ ਇੱਕ ਗੱਲ ਮੈਂ ਪੁੱਛਣੀ ਚਾਹੁੰਦਾ ਵਾਂ ਕਿ ਇਹ ਕਹਿੰਦਾ ਕਿ ਅੱਤਵਾਦੀ ਇੱਕੋ ਹੀ ਕੌਮ 'ਚ ਕਿਉਂ ਆਉਂਦੇ ਆ। ਮੈਂ ਅੱਜ ਦਾ ਇਹਦਾ ਬਿਆਨ ਕੋਟ ਕਰਦਾ ਕਿ ਅੱਤਵਾਦ ਇੱਕੋ ਕੌਮ 'ਚ ਕਿਉਂ ਆਉਂਦੇ ਆ, ਤੇ ਮੈਂ ਇਹਨੂੰ ਪੁੱਛਣਾ ਚਾਹੁੰਦਾ ਆ ਜਿਹੜੇ ਇਸ ਸਮੇਂ ਸਾਧਵੀ ਪ੍ਰਗਿਆ ਹੋ ਰਹੀ, ਨਿਤਿਆਨੰਦ ਹੋ ਰਹੀ ਅੰਦਰ ਆ, ਉਹ ਕਿਹੜੀ ਕੌਮ 'ਚ ਆਉਂਦੇ ਆ? ਉਹਦਾ ਜਵਾਬ ਦੇ ਦੇਵੇ। ਜੀ ਬਿਲਕੁਲ ਜੀ ਬਿਲਕੁਲ। ਅਗਲੀ ਆਪਾਂ ਗੱਲਬਾਤ ਮਿੰਟੂ ਜੀ ਕਰੀਏ ਵੀ ਕਾਂਗਰਸ ਤੇ ਭਾਜਪਾ ਦੋਨਾਂ ਨੇ ਹੀ ਜਾਰੀ ਕੀਤੀਆਂ ਸੂਚੀਆਂ। ਦੇਖੋ, ਕਾਂਗਰਸ ਦੀ ਜਿਹੜੀ ਸੂਚੀ ਸੀ ਉਹ ਤੇ ਬੜੇ ਲੰਮੇ ਸਮੇਂ ਤੋਂ ਉਡੀਕੀ ਜਾਣ ਰਹੀ ਸੀ। ਭਾਜਪਾ ਵਾਲਿਆਂ ਨੇ ਸੂਚੀ ਉਹ ਜਿਹੜੀ ਆ ਉਹ ਅੜ ਕੇ ਉਹਨਾਂ ਨੇ ਵੀ ਜਾਰੀ ਕੀਤੀ ਆ। ਇਹਨਾਂ ਦੇ ਕੋਲ ਹੁਣ ਕੋਈ ਚਾਰਾ ਨਹੀਂ ਸੀ ਰਹਿ ਗਿਆ ਦੋਨਾਂ ਪਾਰਟੀਆਂ ਕੋਲ, ਨਹੀਂ ਤੇ ਹੋ ਸਕਦਾ ਸੀ ਕਿ ਇਹ 3 ਫਰਵਰੀ ਨੂੰ ਜਾ ਕੇ ਜੋ ਇਹ ਜਿਹੜੀਆਂ ਸੂਚੀਆਂ ਜਾਰੀ ਕਰ ਦਿੰਦੇ ਆ, ਪਰ ਹੁਣ ਜੀ ਕਿਉਂਕਿ ਨਾਮਜ਼ਦਗੀਆਂ 18 ਤੱਕ ਆ, ਸੋ ਇਹਨਾਂ ਨੂੰ 18 ਤੱਕ ਇਹਨਾਂ ਨੂੰ ਇਹ ਸੂਚੀਆਂ ਜਿਹੜੀਆਂ ਜਾਰੀ ਕਰਨੀਆਂ ਪੈਣੀਆਂ ਸੀ। ਮਜਬੂਰੀ 'ਚ ਦੋਵਾਂ ਪਾਰਟੀਆਂ ਨੇ ਅੱਜ ਕੀਤੀ ਹੈ। ਜੀ ਭਾਜਪਾ ਵਾਲਿਆਂ ਨੇ 17 ਜਣਿਆਂ ਦੀ ਸੂਚੀ ਜਾਰੀ ਕੀਤੀ ਹੈ, ਜਿਹਦੇ ਚੋਂ 4 ਸਿਟਿੰਗ ਐਮਐਲਏ ਜਿਹੜੇ ਉਹਨਾਂ ਨੇ ਰਿਟੇਨ ਕੀਤੇ ਆ। ਦੂਜੇ ਪਾਸੇ ਉਹਨਾਂ ਨੇ ਵੀ ਜਿਹੜੇ ਆਪਣੇ 4 ਮੰਤਰੀ ਆ, ਜਿੱਦਾਂ ਚੁੰਨੀ ਲਾਲ ਭਗਤ ਆ, ਦੂਜੇ ਪਾਸੇ ਮਦਨ ਮੋਹਨ ਮਿੱਤਲ ਆ, ਤੀਜਾ ਸੁਰਜੀਤ ਜੈਨੀ ਹੈ, ਚੌਥਾ ਅਨਿਲ ਜੋਸ਼ੀ ਹੈ, ਉਹਨਾਂ ਦੀਆਂ ਟਿਕਟਾਂ ਰੋਕ ਲਈਆਂ ਨੇ। ਜੀ ਦੂਜੇ ਪਾਸੇ ਉਹਨਾਂ ਨੇ ਨਵੇਂ ਚਿਹਰੇ ਮੈਦਾਨ 'ਚ ਉਤਾਰੇ ਆ। ਉਹਦਾ ਕਾਰਨ ਇਹ ਆ ਕਿ ਇੱਕ ਤੇ ਜਿਹੜੇ 2 ਮੰਤਰੀ 4 ਦੇ ਵਿੱਚੋਂ ਉਹ ਥੋੜੇ ਜਿਹੇ ਉਮਰ ਦਾ ਜਿਹੜਾ ਇਹਨਾਂ ਨੇ ਕ੍ਰਾਈਟੇਰੀਆ ਬਣਾਇਆ ਉਹਦੇ ਚੋਂ ਗਾਂਹ ਲੰਘੇ ਹੋਏ ਆ। ਉਹ ਜਿਵੇਂ ਕਹਿੰਦੇ ਨਹੀਂ ਹੁੰਦੇ ਕਿ ਪਿੰਡਾਂ 'ਚ ਸੱਤਰਿਆ ਬਤਰਿਆ ਗਿਆ, ਜੀ ਉਹ ਜੀ 2 ਜੀ ਜਣੇ ਸੱਤਰੇ ਬਤਰੇ ਹੋਏ ਆ, ਤੇ ਇਹ ਕਹਿੰਦੇ ਕਿ 70 ਸਾਲ ਤੋਂ ਉੱਤੇ ਵਾਲੇ ਨੂੰ ਟਿਕਟ ਅਸੀਂ ਨਹੀਂ ਦੇਣੀ। ਉਹ 2 ਤੇ ਉਸ ਫਾਰਮੂਲੇ 'ਚ ਫਸਦੇ ਆ। 2 ਜਿਹੜੇ ਆ ਉਹ ਲੋਕਾਂ ਦੀ ਕਚਹਿਰੀ 'ਚ ਜਾ ਕੇ ਫਸਦੇ ਆ, ਕਿਉਂਕਿ ਉਹਨਾਂ ਨੇ ਕੀਤਾ ਕਰਾਇਆ ਕੱਖ ਨਹੀਂ। ਭਾਜਪਾ ਸੋਚਦੀ ਹੈ ਕਿ ਇਹਨਾਂ ਨੂੰ ਲੋਕਾਂ ਦੇ ਕੋਲ ਘੱਲੀਏ ਜਾਂ ਫਿਰ ਇਹਨਾਂ ਦੀ ਥਾਂ ਤੇ ਕੋਈ ਬਦਲ ਕੇ ਘੱਲੀਏ। ਇਸ ਦੁਚਿੱਤੀ ਦੇ ਵਿੱਚ ਨੇ ਕਿ ਇਹ ਮੰਤਰੀ ਭੇਜੇ ਜਾਣ, ਕਿਉਂਕਿ ਜੋ ਪੰਜਾਬ ਦੇ ਵਿੱਚ ਹੋਇਆ, ਲੋਕ ਇਸ ਗੱਲੋਂ ਨਾਰਾਜ਼ ਨੇ ਕਿ ਭਾਰਤੀ ਜਨਤਾ ਪਾਰਟੀ ਨੇ ਕਦੇ ਵੀ ਰੋਕਿਆ ਨਹੀਂ, ਟੋਕਿਆ ਨਹੀਂ, ਅਕਾਲੀਆਂ ਨੂੰ ਕਦੇ ਵੀ ਵਰਜਿਆ ਨਹੀਂ, ਕਿਸੇ ਗੱਲ ਦਾ ਇਹਨਾਂ ਨੇ ਵਿਰੋਧ ਨਹੀਂ ਕੀਤਾ। ਇਹਨਾਂ ਨੇ ਹਾਂ 'ਚ ਹਾਂ ਪਾ ਕੇ ਬਰਾਬਰ ਦੀ ਭਾਈਵਾਲੀ ਕੀਤੀ ਹੈ ਹਰੇਕ ਕੰਮ 'ਚ, ਹਰੇਕ ਨਾਕਾਮੀ 'ਚ। ਸੋ ਇਸ ਕਰਕੇ ਗੁੱਸਾ ਹੈ। ਉਹ ਇਹ ਚੀਜ਼ ਸੋਚ ਕੇ ਚੱਲਦੇ ਪਏ ਆ ਕਿ ਮੰਤਰੀਆਂ ਤੇ ਗੁੱਸਾ ਜ਼ਿਆਦਾ ਹੋਏਗਾ, ਇਸ ਕਰਕੇ ਜਾਂ ਤੇ ਇਹਨਾਂ ਦੀ ਅਦਲਾ ਬਦਲੀ ਕੋਈ ਕੀਤੀ ਜਾਵੇ ਜਾਂ ਕੋਈ ਹੋਰ ਹੱਲ ਲੱਭਿਆ ਜਾਵੇ। ਵੇਖਿਆ ਜਾਵੇ ਕਿ ਪਹਿਲੀ ਸੂਚੀ ਹੈ ਜਿਹੜੀ ਉਹ ਕਿਸ ਤਰ੍ਹਾਂ ਦਾ ਰਿਸਪੌਂਸ ਅੱਗੋਂ ਦਿੰਦੀ ਹੈ। ਸੋ ਇਹ ਸਾਰਾ ਕੁਝ ਸੋਚ ਵਿਚਾਰ ਕੇ ਉਹਨਾਂ ਨੇ ਜਾਰੀ ਕੀਤੀ ਹੈ ਸੂਚੀ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ। ਪਰ ਜੀ ਦੂਜੇ ਪਾਸੇ ਜਿਹੜੀ ਸੂਚੀ ਕਾਂਗਰਸ ਦੀ ਆਈ ਹੈ, ਕਾਂਗਰਸ ਦੀ ਸੂਚੀ ਵੀ ਅੱਜ ਕਹਿ ਲਈਏ ਕਿ ਬਾਕਮਾਲ ਹੀ ਆਈ ਹੈ। ਬੀਬੀ ਰਾਜਵਿੰਦਰ ਕੌਰ ਭਾਗੀ ਕੇ ਜਿਹੜੀ ਅਕਾਲੀਆਂ ਚੋਂ ਮੇਰੇ ਖਿਆਲ ਦੇ ਨਾਲ 20-25 ਦਿਨ ਪਹਿਲਾਂ ਹੀ ਆਈ ਹੈ। ਬੀਬੀ ਭਾਗੀ ਕੇ ਦੇ ਭਾਗ ਏਡੇ ਖੁੱਲੇ ਆ ਕਿ ਕਾਂਗਰਸ ਦੇ ਵਿੱਚ ਆਈ ਨਾਲ ਦੀ ਨਾਲ ਟਿਕਟ ਲੈ ਗਈ ਹੈ। ਬਿਲਕੁਲ। ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਪ੍ਰੀਤਮ ਕੋਟ ਭਾਈ, ਉਹਨੂੰ ਪ੍ਰੀਤਮ ਡੇਰੀ ਵਾਲਾ ਵੀ ਆਖ ਦਿੰਦੇ ਕੋਟ ਭਾਈ ਦਾ, ਉਹ ਵੀ ਟਿਕਟ ਲੈ ਗਿਆ, ਉਹ ਵੀ ਮਸਾਂ ਮਹੀਨਾ ਕੁ ਪਹਿਲਾਂ ਪਾਰਟੀ 'ਚ ਆਇਆ ਸੀਗਾ। ਇਸ ਤਰੀਕੇ ਦੇ ਨਾਲ ਅਕਾਲੀਆਂ ਦੇ ਬਨੇਰੇ ਤੇ ਜਾ ਕੇ ਆਇਆ ਦੀਪਿੰਦਰ ਢਿੱਲੋਂ, ਉਹ ਵੀ ਟਿਕਟ ਲੈ ਗਿਆ ਡੇਰਾਬੱਸੀ ਤੋਂ। ਦਵਿੰਦਰ ਘੁਬਾਇਆ, ਸ਼ੇਰ ਸਿੰਘ ਘੁਬਾਇਆ ਦਾ ਸ਼ੇਰ ਹੈ ਜਿਹੜਾ, ਉਹ ਤੇ ਆਇਆ ਮੇਰੇ ਖਿਆਲ ਦੇ ਨਾਲ 8-10 ਦਿਨ ਪਹਿਲਾਂ, ਉਹ ਵੀ ਟਿਕਟ ਤੇ ਮੱਲ ਮਰ ਗਿਆ ਫਾਜ਼ਿਲਕਾ ਤੋਂ। ਇਸ ਤਰ੍ਹਾਂ ਜਾਨੀ ਬਹੁਤਿਆਂ ਦੀ ਕਹਿ ਲਈਏ ਕਿ ਲਾਟਰੀ ਨਿਕਲੀ ਹੈ। ਇੱਕ ਹੋਰ ਚੀਜ਼ ਆ ਕਿ ਆਹ 4-5 ਦਿਨ ਪਹਿਲਾਂ ਹੀ ਇੱਕ ਇਹਨਾਂ ਨੇ ਸ਼ਮੂਲੀਅਤ ਕਰਵਾਈ ਸੀ ਕਮਲਜੀਤ ਕੜਵਾਲ ਦੀ ਆਤਮਨਗਰ ਤੋਂ, ਉਹ ਟਿਕਟ ਲੈ ਗਿਆ। ਹੁਣ ਕਮਾਲ ਦੀ ਰਾਜਨੀਤੀ ਹੋ ਰਹੀ ਹੈ ਕਿ ਜਿਹੜੇ ਅਕਾਲੀਆਂ ਤੇ ਦੋਸ਼ ਲੱਗਦੇ ਸਨ ਕਿ ਉਹਨਾਂ ਨੇ ਕਾਂਗਰਸੀਆਂ ਨੂੰ 8-10 ਸਾਲ ਪਾਣੀ ਪਿਆ ਕੇ ਕੁੱਟਿਆ, ਉਹੀ ਅਕਾਲੀ ਹੁਣ ਜਿਹੜੇ ਕਾਂਗਰਸੀਆਂ ਦੀ ਟਿਕਟ ਤੇ ਆ ਕੇ
ਚੋਣ ਲੜ ਰਹੇ ਆ, ਔਰ ਚੋਣ ਲੜਾਉਣ ਵੇਲੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਕਿ ਟਿਕਟ ਉਹਨੂੰ ਦਿੱਤੀ ਜਾ ਰਹੀ ਹੈ ਜਿਹੜਾ ਜਿੱਤ ਦਾ ਦਾਅਵੇਦਾਰ ਹੈ। ਹੁਣ ਇਹ ਸੀਗੀ ਟਿਕਟ, ਤੇ ਜੇ ਮੈਂ ਪੜ੍ਹ ਦੇਵਾਂ ਕਾਲੀ ਕਾਲੀ ਚ ਸੂਚੀ, ਜੇ ਤੇ ਜਾਣਨਾ ਚਾਹਣ ਤੇ ਬੋਹਾ ਵੈਸੇ ਕਹਿ ਦਿੰਦੇ ਆਪਾਂ, ਬੋਹਾ ਬੋਲਦੇ ਨੇ ਸ਼ਬਦ, ਬੋਹਾ ਨਹੀਂ ਭੋਆ ਹੈ ਜਿਹੜਾ ਉਹ ਪਠਾਨਕੋਟ ਵਾਲਾ ਹੈ, ਬੋਹਾ ਬਲਾਡੇ ਕੋਲ ਆ। ਸੋ ਇਹ ਭੋਆ ਬੋਲਿਆ ਜਾਏਗਾ। ਉਹ ਜੋਗਿੰਦਰਪਾਲ ਸਿੰਘ ਇੱਥੋਂ ਨੇ, ਮੋਗਾ ਤੋਂ ਡਾਕਟਰ ਹਰਜੋਤ ਕਮਲ ਨੇ ਕਾਂਗਰਸ ਦੀ ਸੀਟ ਤੋਂ, ਤੇ ਕੋਟਕਪੂਰਾ ਤੋਂ ਭਾਈ ਹਰਨਿਰਪਾਲ ਸਿੰਘ ਕੁੱਕੂ, ਇਹ ਉਹ ਭਾਈ ਨੇ ਜਿਹੜੇ ਮੁਕਤਸਰ ਵਾਲੇ ਆ, ਭਾਈ ਵੱਜਦੇ ਆ। ਹਰਨਿਰਪਾਲ ਕੁੱਕੂ ਨੂੰ ਇਹਨਾਂ ਨੇ ਕੋਟਕਪੂਰੇ ਸ਼ਿਫਟ ਕਰ ਦਿੱਤਾ। ਪਠਾਨਕੋਟ ਤੋਂ ਅਮਿਤ ਵਿਜ ਆ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ ਹੈ। ਬਾਬਾ ਬਕਾਲਾ ਜਿਹੜੀ ਰਾਖਵੀਂ ਸੀਟ ਹੈ ਉੱਥੋਂ ਸੰਤੋਖ ਸਿੰਘ ਭਲਾਈਪੁਰ ਆ। ਫਗਵਾੜਾ ਜਿਹੜੀ ਰਾਖਵੀਂ ਸੀਟ ਹੈ ਇਹਦੇ ਤੇ ਜੋਗਿੰਦਰ ਸਿੰਘ ਮਾਨ ਆ। ਫਿਲੌਰ ਤੋਂ ਬੀਬੀ ਕਰਮਜੀਤ ਕੌਰ ਚੌਧਰੀ, ਜਲੰਧਰ ਨਾਰਥ ਤੋਂ ਤਜਿੰਦਰ ਸਿੰਘ ਬਿੱਟੂ, ਆਦਮਪੁਰ ਰਾਖਵੀਂ ਸੀਟ ਤੋਂ ਮਹਿੰਦਰ ਸਿੰਘ ਕੇਪੀ, ਦਸੂਹਾ ਤੋਂ ਅਰੁਣ ਡੋਗਰਾ, ਸ਼ਾਮ 84 ਤੋਂ ਪਵਨ ਅੜੀਆ, ਲੁਧਿਆਣਾ ਸਾਊਥ ਤੋਂ ਭੁਪਿੰਦਰ ਸਿੱਧੂ, ਆਤਮਨਗਰ ਤੋਂ ਕਮਲਜੀਤ ਸਿੰਘ ਕੜਵਾਲ, ਲੁਧਿਆਣਾ ਨਾਰਥ ਤੋਂ ਰਾਕੇਸ਼ ਪਾਂਡੇ, ਦਾਖਾ ਤੋਂ ਮੇਜਰ ਸਿੰਘ ਭੈਣੀ, ਨਿਹਾਲ ਸਿੰਘ ਵਾਲਾ ਤੋਂ ਜਿਹੜੀ ਰਾਖਵੀਂ ਸੀਟ ਹੈ ਬੀਬੀ ਰਾਜਵਿੰਦਰ ਕੌਰ ਭਾਗੀ ਕੇ, ਫਾਜ਼ਿਲਕਾ ਤੋਂ ਦਵਿੰਦਰ ਸਿੰਘ ਘੁਬਾਇਆ, ਬੱਲੂਆਣਾ ਤੋਂ ਕਾਮਰੇਡ ਨਥੂਰਾਮ, ਇਹ 2 ਵਾਰੀ ਮਲੋਟ ਤੋਂ ਲਗਾਤਾਰ ਹਾਰ ਚੁੱਕਾ, ਤੀਜੀ ਵਾਰ ਜਾ ਕੇ ਬੱਲੂਆਣੇ ਕਿਸਮਤ ਅਜਮਾਏਗਾ। ਪੁੱਚੋ ਮੰਡੀ ਤੋਂ ਰਾਖਵੀਂ ਸੀਟ ਤੋਂ ਹੋਏਗਾ ਪ੍ਰੀਤਮ ਸਿੰਘ ਕੋਟਭਾਈ, ਪ੍ਰੀਤਮ ਡੇਰੀ ਵਾਲਾ। ਮੌੜ ਮੰਡੀ ਤੋਂ ਹੋਏਗਾ ਹਰਵਿੰਦਰ ਸਿੰਘ ਜੱਸੀ ਜਿਹੜਾ ਡੇਰੇ ਵਾਲੇ ਦਾ ਕੁੜਮ ਹੈ, ਸਰਸੇ ਵਾਲੇ ਦਾ। ਡੇਰਾ ਬਸੀ ਤੋਂ ਦੀਪਿੰਦਰ ਸਿੰਘ ਢਿੱਲੋਂ ਤੇ ਸਮਾਣੇ ਤੋਂ ਰਜਿੰਦਰ ਸਿੰਘ ਇਹਨਾਂ ਦਾ ਉਮੀਦਵਾਰ ਹੋਏਗਾ ਇਸ ਸੂਚੀ ਦਾ। ਸੋ ਜਿਹੜੀ ਸੂਚੀ ਆਈ ਹੈ ਇਹਦੇ ਚ ਸੂਚੀ ਆਉਂਦਿਆਂ ਸਾਰ ਭੁਚਾਲ ਵੀ ਪੈ ਗਿਆ। ਇੱਕ ਤੇ ਜਿਹੜੀ ਜਲੰਧਰ ਦੀ ਸੀਟ ਆ, ਜਲੰਧਰ ਨਾਰਥ ਸੀਟ ਹੈ ਜਿਹੜੀ ਇਹਨਾਂ ਨੇ ਤੇਜਿੰਦਰ ਬਿੱਟੂ ਨੂੰ ਦਿੱਤੀ ਹੈ, ਉਹਦੇ ਤੇ ਬਹੁਤ ਵੱਡਾ ਸਿਆਪਾ ਪੈ ਗਿਆ। 17-18 ਜਿਹੜੇ ਇਹਨਾਂ ਦੇ ਮੌਜੂਦਾ ਕਾਉਂਸਲਰ ਤੇ ਸਾਬਕਾ ਕਾਉਂਸਲਰ ਹੈ ਉਹਨਾਂ ਦੇ ਅਸਤੀਫੇ ਆ ਗਏ ਆ। ਇਸ ਤੋਂ ਛੁੱਟ ਸੇਖੜੀ ਦਾ ਜਿਹੜਾ ਬਟਾਲੇ ਤੋਂ ਉਮੀਦਵਾਰ ਬਣਾਇਆ ਇਹਨਾਂ ਨੇ, ਅਸ਼ਵਨੀ ਸੇਖੜੀ, ਉਹਦਾ ਸਕਾ ਭਰਾ ਅੱਜ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ 'ਚ ਸ਼ਾਮਲ ਹੋ ਕੇ ਉਹ ਆਪਦੇ ਭਰਾ ਦੇ ਉਲਟ ਖੜ ਗਿਆ। ਇਸ ਤੋਂ ਇਲਾਵਾ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜਿਹੜਾ ਉਹਦਾ ਭਰਾ ਤੇ ਭਤੀਜਾ ਪਹਿਲਾਂ ਹੀ ਉਹਦੇ ਉਲਟ ਸੁੱਚਾ ਸਿੰਘ ਛੋਟੇਪੁਰ ਦੀ ਪਾਰਟੀ 'ਚ ਖੜ ਚੁੱਕੇ ਆ। ਅੱਜ ਜਿਹੜੀ ਹੁਣ ਦੀ ਤਾਜ਼ਾ ਖਬਰ ਆ, ਕਿਉਂਕਿ ਮੈਂ ਅੱਗੇ ਤੁਹਾਨੂੰ ਦੱਸਿਆ ਕਿ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਮੁਕਤਸਰ ਤੋਂ ਕੋਟਕਪੂਰੇ ਲਿਜਾਇਆ ਗਿਆ। ਹੁਣੇ ਹੀ ਮੇਰੇ ਕੋਲ ਇੱਕ ਲਿਸਟ ਪਹੁੰਚੀ ਆ, ਬਹੁਤ ਵੱਡੇ ਪੱਧਰ ਤੇ, ਜਾਂ ਕਹਿ ਲਈਏ ਕੋਟਕਪੂਰੇ ਦੇ ਵਿੱਚ ਤਕਰੀਬਨ ਜਿਹੜੇ ਇਹਨਾਂ ਦੇ ਅਹੁਦੇਦਾਰ ਆ ਮੇਨ ਕਾਂਗਰਸੀਆਂ ਦੇ, ਉਹ ਹੱਥ ਖੜੇ ਕਰ ਗਏ ਆ। ਉਹ ਕਹਿੰਦੇ ਕਿ ਜੇ ਪੈਰਾਸ਼ੂਟਡ ਉਮੀਦਵਾਰ ਆਏਗਾ ਅਸੀਂ ਮੈਦਾਨ ਚੋਂ ਬਾਹਰ ਹੋ ਚੱਲੇ ਆ। ਸੋ ਭੁਚਾਲ ਪੈ ਗਿਆ ਮੇਰੇ ਖਿਆਲ ਦੇ ਨਾਲ। ਜੇ ਸਵੇਰ ਚੜ੍ਹਦਿਆਂ ਤੱਕ ਆਪਾਂ ਵੇਖਾਂਗੇ, ਕਿਉਂਕਿ ਇਸ ਸਮੇਂ ਰਾਤ ਆ, ਸੂਚੀ ਹੈ ਜਿਹੜੀ ਦੇਰ ਸ਼ਾਮੀ ਆਈ ਹੈ, ਜੇ ਸਵੇਰ ਚੜ੍ਹਦੇ ਤੱਕ ਵੇਖਾਂਗੇ ਤਾਂ ਇਹਨਾਂ ਦੇ ਵਿਹੜੇ ਦੇ ਵਿੱਚ ਹੋਰ ਵੀ ਵੱਡੀ ਬਗਾਵਤ ਸਾਨੂੰ ਵੇਖਣ ਨੂੰ ਮਿਲ ਸਕਦੀ ਹੈ, ਕਿਉਂਕਿ ਬਹੁਤ ਸਾਰੀਆਂ ਟਿਕਟਾਂ ਜਿਹੜੀਆਂ ਉਹਨਾਂ ਬੰਦਿਆਂ ਦੇ ਹਿੱਸੇ ਆਈਆਂ ਜਿਹੜੇ ਕਿ ਛਾਲਾ ਮਾਰ ਕੇ ਅਜੇ ਕੱਲ ਪਰਸੋਂ ਹੀ ਆਏ ਸਨ। ਸੋ ਜਿਹੜੀ ਗੱਲ ਤੋਂ ਡਰਦੇ ਸੀ ਕਿ ਜਿਵੇਂ ਉਹ ਕਹਿੰਦੇ ਨਾ ਮੂਸਾ ਭੱਜਾ ਮੌਤ ਤੋਂ ਮੌਤ ਅੱਗੇ ਖੜੀ, ਜਿਹੜੀ ਗੱਲ ਤੋਂ ਦੇਰੀ ਕਰਦੇ ਸੀ ਉਹ ਚੀਜ਼ ਹੁਣ ਸਾਹਮਣੇ ਆ ਚੁੱਕੀ ਹੈ। ਪਰ ਫਿਰ ਵੀ ਹਾਲੇ ਵੀ 17 ਟਿਕਟਾਂ ਜਿਹਦੇ ਚ ਪ੍ਰਗਟ ਸਿੰਘ, ਇੰਦਰਬੀਰ ਸਿੰਘ ਬੁਲਾਰੀਆ, ਨਵਜੋਤ ਸਿੱਧੂ, ਸਰਵਣ ਸਿੰਘ ਫਲੌਰ, ਇਹ ਸਾਰੇ ਆ, ਇਹ ਰੋਕ ਲਈਆਂ ਗਈਆਂ। 17 ਟਿਕਟਾਂ ਦੇ ਵਿੱਚੋਂ ਇੱਕ ਟਿਕਟ ਲੰਬੀ ਦੀ ਵੀ ਸ਼ਾਮਲ ਆ। ਲੰਬੀ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਖਲਾਰਾ ਪਿਆ। ਇੱਥੇ 2 ਧੜੇ ਆ ਤੇ ਦੋਵੇਂ ਧੜੇ ਆਪਣੇ ਪੱਧਰ ਤੇ ਆਪਣੇ ਆਪ ਨੂੰ ਉਮੀਦਵਾਰ ਮੰਨ ਕੇ ਲੋਕਾਂ ਦੇ ਘਰਾਂ 'ਚ ਜਾ ਰਹੇ ਆ ਤੇ ਉਹਨਾਂ ਨੂੰ ਕਹਿ ਰਹੇ ਆ ਕਿ ਭਾਈ ਸਾਹਿਬ ਆਪਾਂ ਵੋਟਾਂ ਦੇ ਵਿੱਚ ਖੜ ਗਏ ਆ, ਵੋਟ ਪਾਇਓ। ਤੇ ਲੋਕੀ ਕਹਿੰਦੇ ਆ ਕਿ ਉਮੀਦਵਾਰ ਤੇ ਹੱਲੇ ਲਾਣੇ ਨਹੀਂ। ਉਹ ਕਹਿੰਦੇ ਕੋਈ ਗੱਲ ਨਹੀਂ, ਮੰਨ ਕੇ ਚਲੋ ਸਾਨੂੰ ਉਮੀਦਵਾਰ, ਜੇਕਰ ਸਾਨੂੰ ਟਿਕਟ ਨਾ ਮਿਲੀ ਤੇ ਸਾਨੂੰ ਆਜ਼ਾਦ ਸਮਝ ਲਿਓ। ਉਹ ਦੋਵੇਂ ਧੜੇ ਇਹੀ ਗੱਲ ਕਹਿੰਦੇ ਆ। ਸੋ ਸਾਰਾ ਕੁਛ ਹੈ ਜਿਹੜਾ ਉਹ ਕਾਂਗਰਸ ਲਈ ਠੀਕ ਨਹੀਂ। ਕਾਂਗਰਸ ਦੇ ਦਾਅਵੇ ਤੇ ਬਹੁਤ ਮਜ਼ਬੂਤ ਆ ਕਿ ਅਸੀਂ ਰਨ ਜਿਹੜਾ ਜਿੱਤ ਲਾਂਗੇ, ਅਸੀਂ ਇਹ ਕਰ ਦਿਆਂਗੇ, ਉਹ ਕਰ ਦਿਆਂਗੇ। ਪਰ ਜਿਸ ਤਰੀਕੇ ਦੀ ਬਗਾਵਤ ਆ, ਮੇਰੇ ਖਿਆਲ ਦੇ ਨਾਲ ਰਨ ਜਿੱਤਣ ਨਾਲੋਂ ਇਹਨਾਂ ਨੂੰ ਆਪਣੀ ਜਿਹੜੀ ਬਗਾਵਤ ਜਿੱਤਣੀ ਔਖੀ ਹੋਏਗੀ। ਜੇ ਬਗਾਵਤ ਜਿੱਤ ਜਾਂਦੇ ਆ ਤਾਂ ਸਮਝ ਲਓ ਰਨ ਇਹ ਅੱਧਾ ਜਿੱਤ ਗਏ। ਦੂਜੀ ਗੱਲ ਇਹ ਹੈ ਕਿ ਹੁਣ ਬਾਗੀਆਂ ਕੋਲ ਟਾਈਮ ਤੇ ਉਹਨਾਂ ਕੋਲ ਸਪੇਸ ਬਹੁਤ ਘੱਟ ਬਚੇਗਾ, ਜਿਹੜੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਇੱਕ ਰਣਨੀਤਿਕ ਚਾਲ ਸੀ ਕਿ ਸਮਾਂ ਘੱਟ ਕੀਤਾ ਜਾਵੇ, ਕਿਉਂਕਿ ਦੂਜੇ ਪਾਸੇ ਸਾਰੀਆਂ ਟਿਕਟਾਂ ਜਿਹੜੀਆਂ ਲਗਭਗ ਐਲਾਨੀਆਂ ਜਾ ਚੁੱਕੀਆਂ। ਭਾਜਪਾ ਰਹਿੰਦੀ ਸੀ, ਉਹਨਾਂ ਦਾ ਵੀ ਐਲਾਨ ਹੋ ਚੁੱਕਾ। ਹੁਣ ਇਹਨਾਂ ਦੇ ਬਾਗੀਆਂ ਕੋਲ ਆਪਸ਼ਨ ਹੈ ਜਿਹੜੇ ਉਹ ਬਹੁਤ ਸੀਮਤ ਹੋਣਗੇ। ਪਰ ਫਿਰ ਵੀ
ਜੇ ਸੀਮਤ ਹੋਣਗੇ ਉਹ ਆਜ਼ਾਦ ਖੜਦੇ ਆ, ਜੇ ਫਿਰ ਵੀ ਠਿੱਬੀ ਲਾ ਜਾਂਦੇ ਆ ਤੇ ਇਹਨਾਂ ਦਾ ਨੁਕਸਾਨ ਹੀ ਨੁਕਸਾਨ ਆ, ਕਿਉਂਕਿ ਐਤਕੀ ਆਮ ਆਦਮੀ ਪਾਰਟੀ ਪਿਛਲੀ ਪੀਪੀਪੀ ਦੀ ਜਿਹੜੀ ਤਰਿਆਕਲ ਸੀ ਉਹਦੇ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਆ। ਜੀ 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 ਬਿਲਕੁਲ। ਅਗਲੀ ਗੱਲ ਕਰੀਏ, ਸੁਖਬੀਰ ਬਾਦਲ ਨੇ ਕਿਹਾ ਵੀ ਗਰਮ ਖਿਆਲੀਆਂ ਤੇ ਆਮ ਆਦਮੀ ਪਾਰਟੀ ਵਿਚਾਲੇ ਸਮਝੌਤਾ ਹੋ ਗਿਆ। ਦੇਖੋ, ਸੁਖਬੀਰ ਸਿੰਘ ਬਾਦਲ ਦੇ ਜਿਹੜੇ ਇਹ ਬਿਆਨ ਆ ਨਾ, ਇਹ ਬਿਆਨ ਉਹਦੀ ਸਿਆਸੀ ਸੂਝ-ਬੂਝ ਨੂੰ ਉਜਾਗਰ ਕਰਦੇ ਆ ਕਿ ਉਹ ਕਿੰਨੀ ਕੁ ਗੰਭੀਰ ਸਿਆਸੀ ਸੂਝ-ਬੂਝ ਰੱਖਦਾ। ਮੇਰੇ ਖਿਆਲ ਦੇ ਨਾਲ ਜਿਸ ਤਰ੍ਹਾਂ ਉਹ ਅੱਜ ਸਹੁੰ ਚੁੱਕਦਾ ਪਿਆ ਸੀਗਾ, ਕਾਗਜ਼ ਭਰਨ ਆਏ ਸਨ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਨਾਲ ਰਿਕਵਰਿੰਗ ਉਮੀਦਵਾਰ ਵਜੋਂ ਬੀਬਾ ਹਰਸਿਮਰਤ ਕੌਰ ਬਾਦਲ ਆਏ ਸਨ ਤੇ ਨਾਲ ਸੁਖਬੀਰ ਸਿੰਘ ਬਾਦਲ ਵੀ ਆਏ ਸਨ ਮਲੋਟ ਦੇ ਵਿੱਚ ਜੀ। ਤੇ ਜਦੋਂ ਸਹੁੰ ਚੁੱਕਦੇ ਪਏ ਸਨ ਤੇ ਜਿਹੜੀ ਉਹਨਾਂ ਦੀ ਸ਼ਬਦਾਵਲੀ ਸੀ ਉੱਥੇ ਪੰਜਾਬੀ ਬੋਲਦਿਆਂ ਦੀ, ਤੇ ਅਸੀਂ ਕੋਲ ਖੜੇ ਹੱਸਦੇ ਪਏ ਸਾਂ ਕਿ ਕਿਹੜੇ ਮੂੰਹ ਨਾਲ ਕਹਿੰਦੇ ਕਿ ਪੰਜਾਬ ਪੰਜਾਬੀਆਂ ਦਾ, ਕਿ ਪੜ੍ਹ ਕੇ ਵੀ ਚੰਗੀ ਤਰ੍ਹਾਂ ਸੁਖਬੀਰ ਸਿੰਘ ਬਾਦਲ ਤੋਂ ਪੰਜਾਬੀ ਨਹੀਂ ਸੀ ਬੋਲ ਹੁੰਦੀ। ਸੋ ਉਸੇ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਪੰਜਾਬੀ ਹੈ ਉਸੇ ਤਰ੍ਹਾਂ ਦੀ ਸਿਆਸੀ ਸੂਝ-ਬੂਝ ਆ ਕਿ ਦੇਖੋ, ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿੰਦਾ ਜੀ, ਕਹਿੰਦਾ ਕਿ ਜਿਹੜੇ ਗਰਮ ਖਿਆਲੀ ਹੈ, ਖਾਲਿਸਤਾਨੀ ਹੈ ਜਿਹੜੇ, ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਨੇ ਸਮਝੌਤਾ ਕਰ ਲਿਆ ਤੇ ਇਹਨਾਂ ਨੇ ਇਹ ਸਮਝੌਤਾ ਇਸ ਸ਼ਰਤ ਤੇ ਕੀਤਾ ਹੈ ਕਿ ਭਾਈ ਅਸੀਂ ਤੁਹਾਨੂੰ ਇਲੈਕਸ਼ਨ ਦੇ ਵਿੱਚ ਸਪੋਰਟ ਕਰਾਂਗੇ ਤੇ ਤੁਸੀਂ ਸਾਨੂੰ ਜਿਹੜੀ ਐਸਜੀਪੀਸੀ ਹੈ ਉਹ ਹੈਂਡਓਵਰ ਕਰ ਦਿਓ। ਹੁਣ ਇਹ ਚੀਜ਼ਾਂ ਸੌਖੀਆਂ ਨੇ ਕਿਤੇ। ਪਹਿਲੀ ਗੱਲ ਤੇ ਅਰਵਿੰਦ ਕੇਜਰੀਵਾਲ ਦੀ ਚੋਣ ਜਿੱਤਣੀ ਬੜੀ ਔਖੀ ਹੈ। ਦੂਜੀ ਗੱਲ, ਐਸਜੀਪੀਸੀ ਐਡੀ ਸੁਖਾਲੀ ਤੇ ਹੈ ਨਹੀਂ ਕੋਈ। ਐਸਜੀਪੀਸੀ ਇਹ ਤੇ ਹੈ ਨਹੀਂਗਾ ਕੋਈ ਕਿੱਲਾ ਗੱਡਿਆ ਤੇ ਜਾ ਕੇ ਮਾਰ ਕੇ ਵਕਾ ਪੁੱਟ ਕੇ ਤੇ ਭੱਜ ਗਏ। ਐਸਜੀਪੀਸੀ ਲਈ ਵੀ ਤੇ ਵਿਧੀ ਵਿਧਾਨ ਆ, ਉਸ ਐਸਜੀਪੀਸੀ ਤੱਕ ਪਹੁੰਚਣਾ ਵੀ ਤੇ ਬਹੁਤ ਔਖਾ। ਜੇ ਇੰਨਾ ਸੌਖਾ ਹੁੰਦਾ ਤੇ ਫਿਰ ਭਾਈ ਮੋਹਕਮ ਸਿੰਘ ਹੋਰੀ ਸਿੱਧੇ ਜਾ ਕੇ ਕਬਜ਼ਾ ਕਰ ਲੈਂਦੇ, ਜੇ ਐਡੀ ਗੱਲ ਹੀ ਹੁੰਦੀ, ਐਡੀ ਸੁਖਾਲੀ ਗੱਲ ਹੁੰਦੀ। ਸੋ ਸੁਖਬੀਰ ਸਿੰਘ ਬਾਦਲ ਫਿਰ ਉੱਥੇ ਬੋਲਿਆ, ਉਹਨੇ ਆਪਣੇ ਬਾਪ ਤੇ ਵੱਜੀ ਜੁੱਤੀ ਦਾ ਅੱਜ ਰੱਜ ਕੇ ਗੁੱਸਾ ਕੱਢਿਆ। ਉਹ ਕਹਿੰਦਾ ਜੀ ਇਹ ਜਿਹੜੇ ਹਮਲੇ ਹੋ ਰਹੇ ਆ ਮੇਰੇ ਕਾਫਲੇ ਤੇ ਹੋਇਆ, ਇਹ ਜਿਹੜੇ ਰੈਡੀਕਲਸ ਤੇ ਆਮ ਆਦਮੀ ਪਾਰਟੀ ਵਾਲੇ ਰਲੇ ਆ, ਇਹਨਾਂ ਨੇ ਸਾਜ਼ਿਸ਼ ਕਰਕੇ ਕਰਵਾਇਆ। ਹੁਣ ਦੂਜੀ ਜਿਹੜੀ ਜੁੱਤੀ ਦਾ ਮਸਲਾ, ਮੈਂ ਕੱਲ ਵੀ ਕਿਹਾ ਸੀਗਾ ਆਪਣੇ ਇਸੇ ਬੁਲੇਟਿਨ ਦੇ ਵਿੱਚ, ਇਸੇ ਪ੍ਰੋਗਰਾਮ ਦੇ ਵਿੱਚ, ਕਿ ਉਹ ਬਿਲਕੁਲ ਭਾਵਨਾਤਮਕ ਮੁੱਦਾ ਹੈ, ਭਾਵਨਾਵਾਂ ਨਾਲ ਜੁੜਿਆ ਮੁੱਦਾ, ਉਹਨੂੰ ਰਾਜਸੀਕਰਨ ਨਾ ਕੀਤਾ ਜਾਵੇ ਉਹਦਾ। ਪਰ ਸੁਖਬੀਰ ਸਿੰਘ ਬਾਦਲ ਖੁਦ ਹੀ ਕਰਦਾ ਪਿਆ। ਉਹ ਕਹਿੰਦਾ ਜੀ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਨੇ ਕਰਾਇਆ ਤੇ ਜਿਹੜਾ ਬੰਦਾ ਜੁੱਤੀ ਮਾਰਦਾ ਉਹਦਾ ਟੱਬਰ ਹਿੱਕ ਤੇ ਹੱਥ ਮਾਰ ਕੇ ਥਾਣੇ ਦੇ ਵਿੱਚ ਖੜ ਕੇ ਕਹਿੰਦਾ ਕਿ ਸਾਡੇ ਗੁਰੂ ਸਾਹਿਬਾਨ ਦੀ ਬੇਅਦਬੀ ਹੋਈ ਸੀ, ਸਾਡੇ ਕੋਲ ਤੇ ਹੋਰ ਕੁਝ ਹੁੰਦਾ ਸੀ ਤੇ ਉਹ ਵੀ ਮਾਰ ਦੇਣਾ ਸੀ, ਸ਼ੁਕਰ ਕਰੋ ਜੁੱਤੀ ਨਾਲ ਸਰ ਗਿਆ। ਸੋ ਇਹ ਸਾਰਾ ਕੁਝ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਧੱਕੇ ਦੇ ਨਾਲ ਹੀ ਉਧਰ ਜੋੜੀ ਜਾਂਦਾ। ਅੱਜ ਮੈਂ ਹੈਰਾਨ ਸਾਂ ਕਿ ਪ੍ਰਕਾਸ਼ ਸਿੰਘ ਬਾਦਲ ਵੀ ਇਹ ਕਹਿ ਗਿਆ, ਕਹਿੰਦਾ ਜੀ ਅਸੀਂ ਤੇ ਮੈਂ ਤੇ ਬਹੁਤ ਲੰਮੇ ਸਮੇਂ ਤੋਂ ਸਿਆਸਤ ਦੇ ਵਿੱਚ ਆ, ਕਾਂਗਰਸ ਵੀ ਆ, ਮੁਕਾਬਲਾ ਸੀ ਸਾਡਾ, ਕਾਂਗਰਸ ਨੇ ਵੀ ਕਦੇ ਇਸ ਤਰ੍ਹਾਂ ਨਹੀਂ ਸੀ ਕੀਤਾ, ਇਹ ਨਵੇਂ ਆਏ ਆ, ਇਹਨਾਂ ਨੇ ਤੇ ਅੱਗ ਹੀ ਪਾਤੀ ਆ, ਇਹ ਤੇ ਇਸ ਪਾਸੇ ਤੁਰ ਪਿਆ, ਇਹ ਤੇ ਪੰਜਾਬ ਦੀ ਜਿਹੜੀ ਅਮਨ ਅਮਾਨ ਦੀ ਸਥਿਤੀ ਹੈ ਉਹਨੂੰ ਖਰਾਬ ਕਰ ਦੇਣ ਲੱਗੇ ਆ। ਸੋ ਉਹ ਜਿੱਦਾਂ ਸੋਚ ਕੇ ਆਏ ਸੀ ਨਾ ਦੋਵੇਂ ਬਾਪ ਬੇਟੇ ਘਰੇ ਕਿ ਚਲੋ ਹੁਣ ਜੁੱਤੀ ਵੱਜ ਗਈ ਹੈ, ਹਮਲਾ ਹੋ ਗਿਆ, ਇਹਦਾ ਹੁਣ ਲਾਭ ਖੱਟੀਏ, ਤਾਂ ਮੇਰੇ ਖਿਆਲ ਦੇ ਨਾਲ ਉਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਡਰਾਉਣਾ ਚਾਹੁੰਦੇ ਆ ਕਿ ਜੇਕਰ ਆਮ ਆਦਮੀ ਪਾਰਟੀ ਆਉਂਦੀ ਹੈ, ਨਾ ਪੰਜਾਬ 'ਚ ਅਮਨ ਬਚੇਗਾ ਤੇ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚੇਗੀ, ਇਹਨਾਂ ਸਭ ਕੁਝ ਤਹਿਸ ਨਹਿਸ ਕਰ ਦੇਣਾ। ਸੋ ਉਹ ਜੁੱਤੀ ਦੇ ਵਿੱਚੋਂ ਵੀ ਮੁਨਾਫਾ ਖੱਟਿਆ ਜਾ ਰਿਹਾ ਕਿ ਘੱਟੋ ਘੱਟ ਹੁਣ ਜੁੱਤੀ ਵੱਜ ਗਈ ਹੈ, ਇਹਦਾ ਲਾਭ ਤੇ ਪੂਰਾ ਲਿਆ ਜਾਵੇ। ਪਰ ਇਹ ਗੱਲ ਗਲਤ ਹੈ। ਜਿਹੜੀ ਚੀਜ਼ ਜਿੱਥੇ ਜੁੜਦੀ ਉਹਨੂੰ ਜੋੜਨਾ ਚਾਹੀਦਾ। ਸੁਖਬੀਰ ਸਿੰਘ ਬਾਦਲ ਤੇ ਕਈ ਵਾਰੀ ਕੁੰਡੀਆਂ ਉਸ ਜਗ੍ਹਾ ਤੇ ਜੋੜ ਦਿੰਦਾ ਜਿੱਥੋਂ ਇਹਨੂੰ ਬਾਅਦ ਦੇ ਵਿੱਚ ਆਪ ਗੱਲ ਨਹੀਂ ਆਉਂਦੀ। ਸਰਬੱਤ ਖਾਲਸਾ ਹੋਇਆ, ਇਹਨੇ ਪਹਿਲਾਂ ਆਖਿਆ ISI ਵਾਲਿਆਂ ਨੇ ਕਰਵਾਇਆ, ਦੂਜੇ ਦਿਨ ਇਹਦਾ ਬਿਆਨ ਆ ਗਿਆ ਜੇ ਟੋਪੀਆਂ ਵਾਲਿਆਂ ਕਰਵਾਇਆ, ਤੀਜੇ ਦਿਨ ਇਹਨੂੰ ਫੋਟੋ ਦੇ ਵਿੱਚ ਰਮਨਦੀਪ ਸਿੰਘ ਸਿੱਕੀ ਦੇਸ ਪਿਆ, ਕਹਿੰਦਾ ਜੀ ਕਾਂਗਰਸ ਵਾਲਿਆਂ ਕਰਵਾਇਆ। ਹੁਣ ਦੱਸੋ ਕਿਹੜੇ ਬਿਆਨ ਤੇ ਉਪ ਮੁੱਖ ਮੰਤਰੀ ਸੂਬੇ ਦਾ ਗ੍ਰਹਿ ਮੰਤਰੀ ਵੀ ਹੈ, ਉਹ ਤੇ ਕਿਹੜੇ ਬਿਆਨ ਤੇ ਇਤਬਾਰ ਕਰੀਏ? 3 ਦਿਨਾਂ 'ਚ 3 ਬਿਆਨ। ਗੈਂਗਸਟਰ ਭੱਜ ਗਏ, ਫੜੇ ਇਹਨਾਂ ਤੋਂ ਹਾਲੇ ਤੱਕ ਨਹੀਂ ਗਏ, 1.5 ਮਹੀਨਾ ਹੋ ਗਿਆ ਤੇ ਇਹਨੇ ਪੈਂਦੇ ਨੇ ਇੱਕੋ ਗੱਲ ਕਹਿਤੀ, ਕਹਿੰਦਾ ਜੀ ISI ਨੇ ਜੇਲ੍ਹ 'ਚ ਭਜਵਾਤੇ ਆ। ਉਹ ਇਹਦੇ ਨਾਲ ਦੇ ਅਫਸਰਾਂ ਕਹਿੰਦੇ ਜਨਾਬ ਕੀ ਕਹਿੰਦੇ ਜੇ ਸਾਨੂੰ ਮਰਵਾਉਣਾ ਜੇ ਕਿ ਜੇਲ੍ਹਾਂ ਤੱਕ ISI ਪਹੁੰਚ ਗਈ ਹੈ। ਫਿਰ ਦੂਜੇ ਦਿਨ ਕਹਿੰਦਾ ਜੀ ਨਹੀਂ ਇਹ ਤੇ ਜੀ ਸਾਡੀ ਜਿਹੜੀ ਆਪਣੀ ਪੁਲਿਸ ਹੈ ਉਹਦੀ ਨਾਕਾਮੀ, ਇਹਨਾਂ ਨੂੰ ਸਸਪੈਂਡ ਕਰਦਾ ਮੈਂ। ਸੋ ਸੁਖਬੀਰ ਸਿੰਘ ਬਾਦਲ ਗੱਲ ਜਿਹੜੀ ਕਰਦਾ ਉਹ ਆਧਾਰਹੀਨ ਗੱਲ ਕਰਦਾ ਹੈ। ਠੀਕ ਆ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ ਦੇ ਨਾਲ ਗਰਮ ਖਿਆਲੀ ਵੀ ਰਲੇ ਆ, ਕੁਛ ਨਕਸਲੀ ਲਹਿਰ ਦੇ ਪੁਰਾਣੇ ਜਿਹੜੇ ਘੁਲਾਟੀ ਉਹ ਵੀ ਰਲੇ ਆ, ਅੱਜ ਕਿਸਾਨ ਯੂਨੀਅਨ ਵਾਲਾ ਰਾਜੇਵਾਲ ਵੀ ਰਲ ਗਿਆ, ਸਾਰਾ ਕੁਝ ਹੋਇਆ। ਉਹ ਰਲਗੋਬਾ ਜਿਹਾ ਉੱਥੇ ਬਣੀ ਜਾਂਦਾ, ਪਰ ਇਹਦਾ ਮਤਲਬ ਇਹ ਨਹੀਂ ਹੈ
ਕਿ ਜੇ ਉਹ ਆ ਜਾਣਗੇ ਤੇ ਪੰਜਾਬ ਨੂੰ ਖਾ ਹੀ ਜਾਣਗੇ, ਪੰਜਾਬ ਨੂੰ ਖਤਮ ਕਰ ਦੇਣਗੇ। ਐਸੀ ਗੱਲ ਨਹੀਂ, ਲੋਕ ਜਾਗਰੂਕ ਆ। ਪਰ ਜਿਹੜਾ ਆ ਗੁੰਮਰਾਹ ਕੀਤਾ ਜਾ ਰਿਹਾ, ਜੁੱਤੀ ਵੱਜੀ ਹੈ, ਉਹਦਾ ਸਾਰਿਆਂ ਨੇ ਬੁਰਾ ਮਨਾਇਆ ਕਿ ਚਲੋ ਗਲਤ ਹੋਇਆ। ਪਰ ਜਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਟਵਿਸਟ ਕੀਤਾ ਜਾ ਰਿਹਾ, ਉਹ ਸੁਖਬੀਰ ਸਿੰਘ ਬਾਦਲ ਲਈ ਚੰਗੀ ਗੱਲ ਨਹੀਂ। ਸਿਆਸਤ ਹੈ ਜਿਹੜੀ ਉਹ ਸਾਫ਼ ਗੋਈ ਨਾਲ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਵਿੰਗ ਵਲਾਵੇਂ ਵਾਲੀ, ਇਸ ਤਰ੍ਹਾਂ ਦੀ ਜਿਹੜੀ ਬੇਈਮਾਨੀ ਵਾਲੀ ਸਿਆਸਤ ਉਹ ਨਹੀਂ ਹੋਣੀ ਚਾਹੀਦੀ। ਜੀ 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 ਬਿਲਕੁਲ। ਪਰ ਜੇ ਸਮਝਣ ਤੇ ਤਾਂ ਹੀ ਆ ਨਾ। ਅਗਲੀ ਗੱਲ ਕਰੀਏ ਵੀ ਕੈਪਟਨ ਨੇ ਐਲਾਨ ਕੀਤਾ ਵੀ VIP ਕਲਚਰ ਤਾਂ ਮੈਂ ਵੀ ਖਤਮ ਕਰੂੰਗਾ, ਮੈਂ ਤਾਂ ਆਪ ਬਹੁਤ ਤੰਗ ਇਹਦੇ ਤੋਂ। ਨਹੀਂ ਤੇ ਜਿੱਥੇ ਆ ਕੇ ਉਹ ਗੱਲ ਕਹਿੰਦਾ ਪਿਆ ਸੀ ਕੈਪਟਨ ਅਮਰਿੰਦਰ ਸਿੰਘ, ਉੱਥੇ ਉਹਨਾਂ ਤੋਂ ਪੁੱਛਣਾ ਸੀ ਕਿ ਜਿਹੜੀ ਗੱਡੀ 'ਚ ਤੁਸੀਂ ਆਏ ਉਹਦੇ ਨਾਲ ਗੱਡੀਆਂ ਕਿੰਨੀਆਂ ਆਈਆਂ, ਤੇ ਜਿਹੜੀਆਂ ਗੱਡੀਆਂ ਆਈਆਂ ਉਹਦੇ ਵਿੱਚ ਤੁਹਾਡੇ ਗਨਮੈਨ ਕਿੰਨੇ ਬੈਠੇ ਸਨ, ਉਹਦੇ 'ਚ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਕਿੰਨੇ ਮੈਂਬਰ ਬੈਠੇ ਸਨ, ਉਹਦੇ ਨਾਲ ਤੁਹਾਡੇ ਚੇਲੇ ਚਾਪੜੇ ਕਿੰਨੇ ਬੈਠੇ ਸਨ, ਤੇ ਉਹਦੇ ਨਾਲ ਤੁਹਾਡੇ PA ਸ਼ੀਏ ਕਿੰਨੇ ਬੈਠੇ ਸਨ। VIP ਕਲਚਰ ਤੇ ਨਾਲ ਹੀ ਲਈ ਫਿਰਦੇ ਨਾ, ਲੱਕ ਦੇ ਨਾਲ ਬੰਨ ਕੇ ਲਈ ਫਿਰਦੇ ਆ। VIP ਕਲਚਰ ਤੇ ਇੱਥੋਂ ਤੱਕ ਇਹਨਾਂ ਦੀਆਂ ਰਗਾਂ ਦੇ ਵਿੱਚ ਦੌੜਦਾ ਆ ਕਿ ਅੱਜ ਕੱਲ੍ਹ ਸਾਡੇ ਇੱਥੇ ਕੋਈ ਨਾਮਚੀਨ ਬੰਦਾ ਮਰ ਜਾਵੇ, ਨਾਮੀ ਬੰਦਾ ਕੋਈ ਮਰ ਜਾਵੇ ਤੇ ਉਹਦਾ ਭੋਗ ਹੋਵੇ, ਪੰਡਾਲ ਚੋਖਾ ਵੱਡਾ ਹੁੰਦਾ ਸੁੱਖ ਨਾਲ, ਤੇ ਫਿਰ ਉੱਥੇ ਜਾ ਕੇ ਜਦੋਂ ਇਹ ਜਾਂਦੇ ਬਹਿੰਦੇ ਆ ਤੇ ਉਸ ਜਗ੍ਹਾ ਤੇ ਬਹਿੰਦੇ ਆ ਜਿੱਥੇ ਇੱਕ ਨਿੱਕੀ ਜਿਹੀ ਤਖਤੀ ਲੱਗੀ ਹੁੰਦੀ ਹੈ ਤੇ ਜਿਹਦੇ ਉੱਤੇ ਲਿਖਿਆ ਹੁੰਦਾ VIP ਫॉर VIP। ਉੱਥੇ ਜਾ ਕੇ ਬਹਿੰਦੇ ਤੇ ਫਿਰ ਨਾਲੇ ਜਾਣ ਲੱਗੇ PA ਨੂੰ ਵੀ ਕਹਿ ਜਾਂਦੇ ਆ ਕਿ ਅੱਖ ਬਚਾ ਕੇ ਮੇਰੀ ਇੱਕ ਫੋਟੋ ਕਰ ਲਈ, ਮੁੜ ਕੇ Facebook ਉੱਤੇ ਪਾਵਾਂਗੇ ਜਾਂ ਟਵਿੱਟਰ ਤੇ ਲਮਕਾਵਾਂਗੇ ਕਿ ਫਲਾਣੇ ਘਰ ਗਏ ਸਾਂ, ਅਫਸੋਸ ਕਰਨ ਗਏ ਸਾਂ। ਸੋ VIP ਕਲਚਰ ਤੇ ਮਰਗਾਂ ਤੱਕ ਪਹੁੰਚਿਆ ਹੋਇਆ। ਤੁਸੀਂ VIP ਕਲਚਰ ਖਤਮ ਕਰਨਾ ਹੈ, ਉਹਦੇ ਲਈ ਕੋਈ ਪਿਰਤ ਪਾਓ, ਉਹਦੇ ਲਈ ਕੋਈ ਮਿਸਾਲ ਪੇਸ਼ ਕਰੋ। ਚਰਨਜੀਤ ਚੰਨੀ ਨੇ ਇੱਕ ਮਿਸਾਲ ਜ਼ਰੂਰ ਪੇਸ਼ ਕੀਤੀ ਸੀ, ਵਿਰੋਧੀ ਧਿਰ ਦਾ ਨੇਤਾ ਸੀ। ਜਦੋਂ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ ਸੁਨੀਲ ਜਾਖੜ ਨੂੰ ਲਾਂਭੇ ਕਰਕੇ, ਕਹਿੰਦਾ ਜੀ ਮੈਂ ਲਾਲ ਬੱਤੀ ਵਾਲੀ ਕਾਰ ਨਹੀਂ ਲੈਣੀ, ਮੈਂ ਨਾ ਨਵੀਂ ਗੱਡੀ ਲੈਣੀ ਹੈ, ਮੇਰੇ ਕੋਲ ਜੋ ਹੈਗਾ ਬਸ ਠੀਕ ਠਾਕ ਆ। ਪਰ ਪਤਾ ਨਹੀਂ ਕਿ 4-5 ਦਿਨਾਂ 'ਚ ਦੂਜਿਆਂ ਨੂੰ ਵੇਖ ਕੇ ਉਹਦੇ ਅੰਦਰ ਦਾ ਵੀ ਕੀੜਾ ਜਾਗ ਪਿਆ, ਚਿੱਠੀ ਲਿਖ ਕੇ ਕਹਿੰਦਾ ਜੀ ਮੈਨੂੰ ਵੀ ਨਵੀਂ ਗੱਡੀ ਲੈ ਕੇ ਦਿਓ, ਮੇਰੀ ਗੱਡੀ ਤੇ ਵੀ ਲਾਲ ਬੱਤੀ ਲਾਉਣ ਦਿਓ। ਸੋ ਇਹ ਆਪਣੇ ਘਰ ਤੋਂ ਸ਼ੁਰੂਆਤ ਕਰਨ ਤੇ ਚੰਗੀ ਗੱਲ ਆ। ਸ਼ੁਰੂਆਤ ਇਹਨਾਂ ਨੇ ਇੱਕ ਵਾਰੀ ਕੀਤੀ ਸੀ, UPA ਸਰਕਾਰ ਸੀ ਨਾ, ਜਦੋਂ UPA ਦੀ 2 ਸਰਕਾਰ ਸੀਗੀ, UPA 2, ਉਦੋਂ ਸੋਨੀਆ ਗਾਂਧੀ ਹੋਰਾਂ ਨੇ ਇਹ ਪ੍ਰਪੋਜ਼ਲ ਦਿੱਤਾ ਸੀਗਾ ਕਿ ਭਾਈ ਜਦੋਂ ਆਪਾਂ 에ਅਰਲਾਈਨਸ ਦੇ ਵਿੱਚ ਸਫ਼ਰ ਕਰਦੇ ਹਾਂ, ਜਹਾਜ਼ ਦੇ ਵਿੱਚ ਸਫ਼ਰ ਕਰਦੇ ਹਾਂ, ਤੇ ਜਿਹੜੀਆਂ ਕਲਾਸਾਂ ਹੁੰਦੀਆਂ ਕਿ ਆਪਾਂ ਬਿਜ਼ਨਸ ਕਲਾਸ ਜਿਹੜੀ ਸਸਤੀ ਸ਼੍ਰੇਣੀ ਹੈ ਜਿਹੜੀ ਸਫ਼ਰ ਦੀ ਉਹ ਵਰਤਿਆ ਕਰੀਏ। ਇਹਨਾਂ ਦਾ ਇੱਕ ਲੀਡਰ, ਉਦੋਂ ਟਵਿੱਟਰ ਨਹੀਂ ਸੀ ਸ਼ਾਇਦ ਮੇਰੇ ਖਿਆਲ ਦੇ ਨਾਲ ਇੰਨਾ ਪ੍ਰਚਲਨ ਦੇ ਵਿੱਚ ਆਇਆ, ਤੇ ਉਹਨੇ ਜਾ ਕੇ Facebook ਤੇ ਲੰਮਾ ਚੌੜਾ ਭਾਸ਼ਣ ਲਿਖਤਾ ਸੀ। ਤੇ ਭਾਸ਼ਣ ਦੇ ਅਖੀਰ ਦੇ ਵਿੱਚ ਉਹਨੇ ਪਤਾ ਕੀ ਲਿਖਿਆ ਸੀ? ਉਹਨੇ ਆਖਿਆ ਸੀ ਕਿ ਹੁਣ ਅਸੀਂ ਕੈਟਲ ਕਲਾਸ ਦੇ ਵਿੱਚ ਸਫ਼ਰ ਕਰਿਆ ਕਰੀਏ, ਯਾਨੀ ਜਾਨਵਰਾਂ ਦੇ ਨਾਲ ਸਫ਼ਰ ਕਰਿਆ ਕਰੀਏ। ਜਿਹੜਾ ਬੰਦਾ ਵੋਟਾਂ ਲੈ ਕੇ ਜਹਾਜ਼ ਤੱਕ ਪਹੁੰਚਿਆ ਉਹ ਲੋਕਾਂ ਨੂੰ ਜਾਨਵਰ ਦੱਸਦਾ। ਸੋ VIP ਇਹਨਾਂ ਦੇ ਆਪਦੇ ਰਗਾਂ ਦੇ ਵਿੱਚ ਬਹੁਤ ਗੰਭੀਰਤਾ ਦੇ ਨਾਲ ਰਚਿਆ ਹੋਇਆ VIP ਕਲਚਰ, ਇਹ ਖਤਮ ਕਰਨ ਦੀਆਂ ਗੱਲਾਂ ਕਰਦੇ ਆ। ਪਰ ਇਸ ਮਾਮਲੇ ਦੇ ਵਿੱਚ ਜਿਹੜਾ ਮਨਪ੍ਰੀਤ ਬਾਦਲ ਹੈ, ਜਿਹਨੇ ਇਹ ਮੁੱਦਾ ਚੁੱਕਿਆ, ਜਿਹਨੇ ਇਹਨਾਂ ਦੇ ਮੈਨੀਫੈਸਟੋ 'ਚ ਗੱਲ ਸ਼ਾਮਲ ਕਰਵਾਈ, ਜਿਹਨੇ ਇਹ ਚਰਚਾ ਹੋਂਦ 'ਚ ਲਿਆਂਦੀ, ਉਹ ਮਨਪ੍ਰੀਤ ਬਾਦਲ 100 'ਚੋਂ 100 ਨੰਬਰ ਲੈਂਦਾ ਹੈ। ਉਹ ਬੰਦਾ ਆਪਦੀ ਗੱਡੀ ਆਪ ਡਰਾਈਵ ਕਰਦਾ, ਕੋਈ ਉਹਦੇ ਕੋਲ ਗਨਮੈਨ ਨਹੀਂ। ਤੇ ਅਸੀਂ ਉਹਨੂੰ ਵਹਿੰਦੇ ਰਹਿੰਦੇ ਇੱਥੇ ਲੰਬੀ ਦੇ ਵਿੱਚ, ਕਈ ਵਾਰੀ ਉਹ ਸਕੂਟਰ ਤੇ ਵੀ ਹੁੰਦਾ। ਗਿੱਦੜਬਾਈ ਵੀ ਉਹਦੀ ਰਿਹਾਇਸ਼ ਰਹੀ ਹੈ, ਉੱਥੇ ਸਾਰਾ ਸ਼ਹਿਰ ਵੀ ਜਿਹੜਾ ਮੰਤਰੀ ਹੁੰਦਿਆਂ ਵੀ ਵੈਸਪੇ ਤੇ ਗੇੜੇ ਕੱਢ ਆਉਂਦਾ ਸੀ। ਉਹ ਇਸ ਗੱਲੋਂ ਦੂਜੇ ਲੀਡਰਾਂ ਨਾਲੋਂ ਕਿਤੇ ਗਾਂਹ ਆ। ਬਾਕੀ ਹਿਸਾਬ ਕਿਤਾਬ ਤੇ ਉਹਦਾ ਲੀਡਰਾਂ ਵਾਲਾ, ਪਰ ਉਹਦੇ ਘਰ ਵੀ VIP ਕਲਚਰ ਹੈ। ਉਹ ਕਿੱਥੇ ਆ? ਉਹ ਦਿਲਚਸਪ ਗੱਲ ਆ ਕਿ ਇਹਦਾ ਬਾਪ ਹੈ ਗੁਰਦਾਸ ਸਿੰਘ ਬਾਦਲ। ਗੁਰਦਾਸ ਸਿੰਘ ਬਾਦਲ ਇੰਨਾ ਬਿਰਧ ਹੋ ਗਿਆ ਕਿ ਉਹਦੇ ਕੋਲ ਆਪਦੀ ਸਰੀਰਕ ਕਿਰਿਆ ਵੀ ਨਹੀਂ ਕੀਤੀ ਜਾਂਦੀ, ਪਰ ਹਾਲੇ ਵੀ ਤੁਰਨ ਫਿਰਨ ਦਾ ਉਹ ਸ਼ੌਂਕੀ ਹੈ। ਜਦੋਂ ਗੱਡੀ ਚੋਂ ਨਿਕਲਦਾ ਹੈ, ਉਹਦੇ ਅੱਗੇ ਵੀ ਇੱਕ ਗੱਡੀ ਹੁੰਦੀ ਹੈ, ਇੱਕ ਉਹਦੇ ਗੱਡੀ ਪਿੱਛੇ ਹੁੰਦੀ ਹੈ। ਦੋਨੇ ਗੱਡੀਆਂ ਪਾਇਲਟ ਗੱਡੀਆਂ ਮਿਲੀਆਂ ਹੋਈਆਂ। ਜਿਹੜੀ ਗੱਡੀ ਦੇ ਵਿੱਚ ਆਪ ਹੁੰਦਾ ਉਹ ਮੋਂਟੇਰੋ ਗੱਡੀ ਉਹਦੇ ਭਰਾਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਲੈ ਕੇ ਦਿੱਤੀ ਹੋਈ ਹੈ। ਸੋ VIP ਕਲਚਰ ਤੇ ਉਹਨਾਂ ਬੰਦਿਆਂ ਦੇ ਵੀ ਘਰ 'ਚ ਆ ਜਿਨ੍ਹਾਂ ਨੇ ਇਹ ਸ਼ੁਰੂਆਤ ਕੀਤੀ ਹੈ ਕਿ VIP ਕਲਚਰ ਬੰਦ ਹੋਣਾ ਚਾਹੀਦਾ। ਸੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਮਿਸਾਲ ਜਿਵੇਂ ਮੈਂ ਮਨਪ੍ਰੀਤ ਬਾਦਲ ਦੀ ਦਿੱਤੀ ਹੈ, ਇਸ ਤਰ੍ਹਾਂ ਹਰੇਕ ਲੀਡਰ ਆਪੋਜੀਸ਼ਨ ਦਾ ਜਾਂ ਉਹ ਸੱਤਾ ਤੇ ਦਾਅਵੇਦਾਰੀ ਜਤਾਉਂਦਾ ਹੈ, ਉਹਨਾਂ ਨੂੰ ਆਪਣੇ ਆਪ ਇਹ ਮਿਸਾਲ ਦੇਣੀ ਪਵੇਗੀ ਕਿ ਅਸੀਂ ਇਹ VIP ਕਲਚਰ ਛੱਡ ਦਿੱਤਾ ਹੈ। ਸੋ ਇਹ ਨਹੀਂ ਹੈ ਕਿ ਇੱਥੇ ਮੰਨ ਲਓ ਥੋੜਾ ਜਿਹਾ ਕਰ ਵੀ ਦੇਣ ਤੇ ਕਾਂਗਰਸੀ ਜਿਹੜੇ ਦਿੱਲੀ ਦੇ ਵਿੱਚ ਜਾਂ ਹੋਰ ਥਾਵਾਂ ਤੇ ਉਹ ਕਾਂਗਰਸੀ ਉਸੇ ਤਰ੍ਹਾਂ ਕਰੀ ਜਾਣ। ਠੀਕ ਹੈ ਕਿ ਜੇ ਤੁਸੀਂ ਇਸ VIP ਕਲਚਰ ਨੂੰ ਪੰਜਾਬ 'ਚੋਂ ਖਤਮ ਕਰਨਾ ਘੱਟੋ ਘੱਟ, ਫਿਰ ਜਿਹੜੇ ਤੁਹਾਡੇ ਨਾਲ ਇਸ ਤਰ੍ਹਾਂ ਦੇ ਤੁਰੇ ਫਿਰਦੇ ਚੜੇ ਫਿਰਦੇ ਆ
ਤੁਸੀਂ ਪਹਿਲਾਂ ਖਤਮ ਕਰਕੇ ਦੱਸੋ, ਉਹਨਾਂ ਨੂੰ ਲਾ ਕੇ ਸਿੰਪਲ ਬਣ ਕੇ ਦਿਖਾਓ। ਸਾਡੇ ਪੰਜਾਬ ਦੇ ਵਿੱਚ ਤੇ ਹਾਲ ਇਹ ਆ ਰਾਜ ਕਰਨਵੀਰ ਸਿੰਘ ਜੀ, ਜੀ ਐਂਬੂਲੈਂਸ ਨੂੰ ਵੀ ਪੰਜਾ, ਜਿਵੇਂ ਕਾਂਗਰਸ ਦਾ ਪੰਜਾ, ਉਹ ਜਿਹੜਾ ਖੜਾ ਹੁੰਦਾ ਸੀਟੀ ਜੀ ਲੈ ਕੇ, ਉਹ ਪੰਜਾ ਲਾ ਕੇ ਐ ਰੋਕ ਦਿੰਦਾ ਐਂਬੂਲੈਂਸ ਨੂੰ, ਰੁਕ ਜਾ ਇਧਰੋਂ ਦੀ ਸਾਹ ਆ ਰਹੇ ਆ। ਉਹ ਆਉਂਦਾ ਹੈ, ਅੱਧੇ ਘੰਟੇ ਬਾਅਦ ਆਉਂਦਾ ਤੇ ਲੰਘ ਜਾਂਦਾ। ਉਹ ਜਿਹੜਾ ਐਂਬੂਲੈਂਸ 'ਚ ਪਿਆ ਹੁੰਦਾ ਉਹ ਸੋਚਦਾ ਹੈ ਕਿ ਅਜਬ ਮੇਰੀ ਨਗਰੀ ਜੀ ਤਮਾਸ਼ੇ। ਗਜਬ ਤਮਾਸ਼ੇ, ਬਿਲਕੁਲ। ਤੇ ਕੈਪਟਨ ਵਾਲਿਆਂ ਦੀ ਆਪਾਂ ਗੱਲ ਕਰ ਰਹੇ ਸੀ, ਉਹਨਾਂ ਖਿਲਾਫ ਜਿਹੜਾ ਜਰਨਲ ਖੜਾ ਆ, ਉਹ ਉਦੋਂ ਪ੍ਰੈਸ ਕਾਨਫਰੰਸ 'ਚ ਗਾਲਾਂ ਹੀ ਕੱਢੀ ਜਾਂਦੇ ਸੀ। ਉਹ ਦੇਖੋ, ਉਹ ਕਹਿੰਦੇ ਹੁੰਦੇ ਨਾ, ਪਹਿਲੀ ਚੋਰੀ ਪਹਿਲਾ ਫਾਹ। ਜੀ ਪਹਿਲੀ ਪ੍ਰੈਸ ਕਾਨਫਰੰਸ ਸੀ ਤੇ ਪਹਿਲੀ ਦੇ ਵਿੱਚ ਹੀ ਜਦੋਂ ਫਸ ਗਿਆ, ਗਾਲ ਕੱਢੀ। ਮੇਰੇ ਖਿਆਲ ਦੇ ਨਾਲ ਚਲੋ ਇਹ ਦੇਖੋ, ਉਹਦੀ ਆਪਦੀ ਗਾਲ ਨਾਲ ਉਹਦਾ ਆਪਦਾ ਹੀ ਨੁਕਸਾਨ ਹੋਇਆ। ਜੀ ਇਹ ਤੋਂ ਪਤਾ ਲੱਗ ਜਾਂਦਾ ਹੈ ਕਿ ਬੰਦਾ ਕਿੰਨਾ ਕੁ ਗੰਭੀਰ ਆ, ਕਿੰਨਾ ਕੁ ਸੰਜੀਦਾ ਆ। ਦੇਖੋ, ਜਿੱਦਣ ਜੇ ਸਿੰਘ ਆਇਆ ਨਾ, ਉਹਦੇ ਆਉਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਸੀ, ਉਹਨੇ ਕਿਹਾ ਨਾਨੀ ਚੇਤੇ ਕਰਾ ਦਿਆਂਗੇ, ਨਾਨੀ, ਕਿਉਂਕਿ ਜੇ ਸਿੰਘ ਦੇ ਉੱਥੇ ਨਾਨਕੇ ਆ। ਜੀ ਨਾਨੀ ਚੇਤੇ ਕਰਵਾਉਣ ਤੋਂ ਅਗਲੇ ਦਿਨ ਜੇ ਸਿੰਘ ਦਾ ਬਿਆਨ ਆਇਆ ਸੀ। ਉਸ ਬਿਆਨ ਦੇ ਪ੍ਰਤੀਕਰਮ ਵਜੋਂ ਉਹਨੇ ਆਖਿਆ ਕਿ ਆਪਾਂ ਲੀਡਰ ਲੋਕ ਆ ਕੈਪਟਨ ਸਾਹਿਬ, ਸੱਭਿਅਕ ਢੰਗ ਦੇ ਨਾਲ ਗੱਲ ਕਰੀਏ ਤੇ ਚੰਗੀ ਗੱਲ ਆ। ਸਾਰਿਆਂ ਨੇ ਸਵਾਗਤ ਕੀਤਾ ਸੀ ਕਿ ਤੇ ਬੰਦਾ ਹੀ ਬਹੁਤ ਵਧੀਆ। ਕੈਪਟਨ ਅਮਰਿੰਦਰ ਸਿੰਘ ਦਾ ਤਾਂ ਸਾਨੂੰ ਪਤਾ ਬੜਬੋਲਾ, ਤੇ ਕਈ ਵਾਰੀ ਉਹ ਬਹੁਤ ਪੁੱਠਾ ਸਿੱਧਾ ਵੀ ਬੋਲ ਜਾਂਦਾ, ਕਈ ਵਾਰੀ ਕਿਸੇ ਨੂੰ ਬੋਲਣ ਜੋਗਾ ਵੀ ਨਹੀਂ ਛੱਡਦਾ। ਪਰ ਜੇ ਸਿੰਘ ਤੇ ਬਹੁਤ ਸਿਆਣਾ ਨਿਕਲਿਆ, ਉਹਨੇ ਸਲਾਹ ਦਿੱਤੀ ਹੈ। ਉਹਨੇ ਅੱਗੋਂ ਕੋਈ ਟੌਂਚ ਕਰਨ ਦੀ ਥਾਂ ਤੇ ਇਹ ਕਿਹਾ ਕਿ ਆਪਾਂ ਸੱਭਿਅਕ ਤਰੀਕੇ ਨਾਲ ਗੱਲਬਾਤ ਕਰੀਏ। ਪਰ ਮੇਰੇ ਖਿਆਲ ਦੇ ਨਾਲ ਉਹ ਸਿਰਫ ਨਾਟਕ ਸੀ। ਅਸਲੀ ਸੱਭਿਅਤਾ ਤਾਂ ਉਦੋਂ ਦਿਖਾਤੀ ਜੇ ਸਿੰਘ ਨੇ ਕਿ ਸੱਭਿਅਤਾ ਕਿਹੋ ਜਿਹੀ ਹੁੰਦੀ ਹੈ। ਪਰ ਜੇ ਸਿੰਘ ਨੇ ਜੋ ਕੀਤਾ ਹੈ, ਮੇਰੇ ਖਿਆਲ ਦੇ ਨਾਲ ਫੈਸਲਾ ਉਹਦਾ ਦਰੁਸਤ ਨਹੀਂ ਸੀ। ਜਿਸ ਤਰੀਕੇ ਨਾਲ ਜਲੂਸ ਨਿਕਲਣਾ ਸ਼ੁਰੂ ਹੋ ਗਿਆ, ਹਾਲੇ ਤੋਂ, ਜਿਵੇਂ ਗਾਲਬ ਕਹਿੰਦਾ ਸੀ ਨਾ, ਹਾਲੇ ਤੋਂ ਸ਼ੁਰੂਆਤ ਆ ਗਿਆ ਕਿ ਦੇਖੀਏ ਹੋਤਾ ਹੈ ਕਿਆ। ਜੀ ਜੀ। ਤੇ ਇੱਕ ਗੱਲ ਕਰੀਏ ਅਗਲੀ ਵੀ, ਆਮ ਆਦਮੀ ਪਾਰਟੀ ਦਾ ਉਮੀਦਵਾਰ ਦਰਬਾਰੀ ਲਾਲ ਕਾਂਗਰਸ ਦੇ ਖੇਮੇ 'ਚ। ਦੇਖੋ, ਆਮ ਆਦਮੀ ਪਾਰਟੀ ਦੀ ਜਿਹੜੀ ਇਹ ਗਲਤੀ ਕਹਿ ਲਓ, ਬੇਵਕੂਫੀ ਕਹਿ ਲਓ, ਕਿ ਇੱਕ ਸੀਟ ਤੇ ਤੀਜੀ ਵਾਰੀ ਹੁਣ ਟਿਕਟ ਦਿੱਤੀ ਹੈ ਇਹਨਾਂ ਨੇ। ਅੰਮ੍ਰਿਤਸਰ ਕੇਂਦਰੀ ਉਹ ਜਿਹੜੀ ਟਿਕਟ ਆ, ਉਹ ਤੀਜੀ ਵਾਰ ਦਿੱਤੀ ਹੈ। ਕਿਉਂ ਦੇਣੀ ਪਈ? ਇਹੀ ਹੈ ਕਿ ਸਿਲੈਕਸ਼ਨ ਗਲਤ ਹੋ ਜਾਂਦੀ ਹੈ। ਜਦੋਂ ਦੇਖੋ, ਤੁਹਾਡੇ ਕੋਲ ਜਿੰਨੀ ਮਰਜ਼ੀ ਸਟਰੋਂਗ ਟੀਮ ਆ, ਜੇ ਤੁਹਾਡੀ ਸਿਲੈਕਸ਼ਨ ਗਲਤ ਹੈ ਨਾ, ਕਿ ਕਿਹੜੇ ਬੰਦੇ ਨੂੰ ਕਿਹੜੇ ਨੰਬਰ ਤੇ ਭੇਜਣਾ, ਕਿਹੜੇ ਬੰਦੇ ਤੋਂ ਕੌਡੀ ਪਾਉਣੀ, ਕਿਹੜੇ ਬੰਦੇ ਤੋਂ ਜਾਫ ਕਰਵਾਉਣੀ ਆ, ਕਿਹੜੇ ਬੰਦੇ ਤੋਂ ਗੋਲਕੀਪਿੰਗ ਕਰਵਾਉਣੀ, ਕਿਹੜੇ ਬੰਦੇ ਨੂੰ ਸੈਂਟਰ ਹਾਫ ਖਿਡਾਉਣਾ, ਜੇ ਤੁਹਾਡੀ ਸਿਲੈਕਸ਼ਨ ਗਲਤ ਹੈ ਨਾ, ਤੇ ਫਿਰ ਸਾਰਾ ਤਾਲਮੇਲ ਹੈ ਜਿਹੜਾ ਗੜਬੜਾ ਜਾਂਦਾ, ਫਿਰ ਨਤੀਜਾ ਪ੍ਰਭਾਵਿਤ ਹੋ ਜਾਂਦਾ। ਇਹਨਾਂ ਦਾ ਇਹੋ ਹੀ ਹੈ ਕਿ ਠੀਕ ਹੈ, ਇਹਨਾਂ ਦੇ ਕੋਲ ਜਿੰਨੇ ਮਰਜ਼ੀ ਤਗੜੇ ਖਿਡਾਰੀ ਹੈ, ਪਰ ਸਿਲੈਕਸ਼ਨ ਗਲਤ ਹੈ ਕਿ ਕਿਹੜਾ ਬੰਦਾ ਕਾਬਲ ਹੈ, ਕਿਹੜਾ ਬੰਦਾ ਬੈਂਚ ਤੇ ਪਾਉਣ ਵਾਲਾ, ਕਿਹੜਾ ਬੰਦਾ ਉਤਾਰਨ ਵਾਲਾ ਹੈ। ਇਹ ਬੈਂਚ ਵਾਲਿਆਂ ਨੂੰ ਤੇ ਗਰਾਊਂਡ 'ਚ ਉਤਾਰ ਦਿੰਦੇ ਆ, ਤੇ ਜਿਹੜੇ ਗਰਾਊਂਡ 'ਚ ਚੰਗਾ ਖੇਡ ਸਕਦੇ ਆ ਉਹਨਾਂ ਨੂੰ ਕਹਿ ਦਿੰਦੇ ਪਾਸੇ ਹੋ ਕੇ ਤੁਸੀਂ ਤਮਾਸ਼ਾ ਦੇਖੋ। ਸੋ ਇਹ ਦਰਬਾਰੀ ਲਾਲ ਨੂੰ ਇਹਨਾਂ ਨੇ ਲਿਆਂਦਾ, ਪਹਿਲੇ ਦੀ ਟਿਕਟ ਕੱਟ ਕੇ ਉਹਦੀ ਟਿਕਟ ਵਾਪਸ ਹੋਈ, ਪਤਾ ਨਹੀਂ ਉਹ ਕਰਕੇ ਗਿਆ। ਫਿਰ ਦੂਜੀ ਵਾਰੀ ਦਰਬਾਰੀ ਲਾਲ ਲਿਆਇਆ। ਦਰਬਾਰੀ ਲਾਲ ਪਤਾ ਨਹੀਂ 2 ਦਿਨ ਰਿਹਾ ਕਿ 3 ਦਿਨ ਰਿਹਾ, ਟਿਕਟ ਲੈ ਗਿਆ ਤੇ ਮੁੜ ਕੇ ਉਹ ਦਰਬਾਰੀ ਲਾਲ ਜਿਹੜਾ ਇਹਨਾਂ ਦਾ ਦਰਬਾਰ ਛੱਡ ਕੇ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ 'ਚ ਮੁੜ ਹਾਜ਼ਰ ਹੋ ਗਿਆ। ਕਿੰਨੀ ਨਮੋਸ਼ੀ ਵਾਲੀ ਗੱਲ ਆ। ਬਾਅਦ ਦੇ ਵਿੱਚ ਦੇਖੋ ਹੋਇਆ ਕੀ ਹੈ ਕਿ ਇਹ ਬੰਦਾ ਜਿਹੜਾ ਦਰਬਾਰੀ ਲਾਲ ਆ, ਉਹ ਕਾਂਗਰਸ 'ਚ ਜਾਣ ਦੀ ਸੂਚਨਾ ਦੇ ਦਿੰਦਾ 2:36 ਤੇ ਮੈਂ ਤੇ ਭਾਈ ਛੱਡ ਗਿਆ ਆਮ ਆਦਮੀ ਪਾਰਟੀ। ਗੁਰਪ੍ਰੀਤ ਵੜੈਚ ਆ ਜਿਹੜਾ, ਉਹ ਕਹਿੰਦਾ ਜੀ ਕਿ ਖਰਾਬ ਸਿਹਤ ਕਰਕੇ ਨਾ ਉਹਨੇ ਟਿਕਟ ਜਿਹੜਾ ਵਾਪਸ ਕੀਤਾ, ਟਿਕਟ ਉਹਦੀ ਕੱਟੀ ਜਾ ਰਹੀ ਹੈ। 37 ਮਿੰਟਾਂ ਬਾਅਦ 3:13 ਤੇ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਉਹ ਦੂਜਾ ਪ੍ਰੈਸ ਨੋਟ ਜਾਰੀ ਕਰਦੀ ਹੈ, ਕਹਿੰਦੀ ਜੀ ਕਿ ਦਰਬਾਰੀ ਲਾਲ ਤੇ ਭ੍ਰਿਸ਼ਟਾਖੋਰੀ ਦੇ ਦੋਸ਼ ਆ, ਇਸ ਕਰਕੇ ਪਾਰਟੀ ਹੈ ਜਿਹੜੀ ਉਹ ਵਾਪਸ ਲੈਣੀ। ਹੁਣ ਦੇਖੋ, ਗੁਰਪ੍ਰੀਤ ਵੜੈਚ ਕਹਿ ਰਿਹਾ ਜੀ ਕਿ ਖਰਾਬ ਸਿਹਤ ਕਾਰਨਾਂ ਕਰਕੇ ਟਿਕਟ ਹੈ ਜਿਹੜੀ ਵਾਪਸ ਲਈ ਜਾ ਰਹੀ ਹੈ। ਫਿਰ 3:13 ਤੇ ਪ੍ਰੈਸ ਨੋਟ ਜਾਰੀ ਹੁੰਦਾ ਹੈ, ਨਹੀਂ ਜੀ ਉਹ ਤੇ ਭ੍ਰਿਸ਼ਟਖੋਰ ਆਦਮੀ ਸੀਗਾ। ਹੁਣ ਦੇਖੋ, ਜੇ ਉਹ ਭ੍ਰਿਸ਼ਟਖੋਰ ਆਦਮੀ ਹੈ, ਵੱਡੀ ਖੋਰ ਆਦਮੀ ਹੈ, ਉਹਦਾ ਕਰੈਕਟਰ, ਉਹਦਾ ਕਿਰਦਾਰ ਸਹੀ ਨਹੀਂ, ਤੇ ਉਹਦੇ ਲਈ ਜ਼ਿੰਮੇਵਾਰ ਤੁਸੀਂ ਹੋ, ਕਿਉਂਕਿ ਲਿਆਏ ਵੀ ਤੇ ਤੁਸੀਂ ਸੀ ਉਹਨੂੰ। ਤੁਸੀਂ ਭਾਂਡਾ ਖਰੀਦਦੇ ਹੋ, ਤੁਸੀਂ ਟੁਣਕਾ ਕੇ ਨਹੀਂ ਵੇਖਦੇ, ਤੁਹਾਡਾ ਦੋਸ਼ ਹੈ ਨਾ। ਤੁਸੀਂ ਖਰਬੂਜਾ ਖਰੀਦਦੇ ਹੋ, ਉਹਨੂੰ ਚੈੱਕ ਨਹੀਂ ਕਰਦੇ, ਗਲਿਆ ਸੜਿਆ, ਤੁਹਾਡਾ ਦੋਸ਼ ਹੈ ਨਾ। ਤੁਹਾਡੀ ਜ਼ਿੰਮੇਵਾਰੀ ਕੋਈ ਤੈਅ ਹੀ ਨਹੀਂ ਹੁੰਦੀ ਕਿਸੇ ਥਾਂ ਤੇ। ਦਰਬਾਰੀ ਲਾਲ ਤੁਹਾਡੇ ਤੋਂ ਪਹਿਲਾਂ ਹੀ 2:36 ਤੇ ਕਹੀ ਜਾਂਦਾ ਮੈਂ ਤੇ ਜੀ ਆਮ ਆਦਮੀ ਪਾਰਟੀ ਨੂੰ ਠੁੱਡਾ ਮਾਰ ਕੇ ਦੂਜੇ ਪਾਸੇ ਚਲਾ ਗਿਆ। ਉਹ ਤੁਹਾਡੇ ਤੋਂ ਪਹਿਲਾਂ ਐਲਾਨ ਕਰੀ ਜਾਂਦਾ। ਜੇ ਇਸ ਤਰ੍ਹਾਂ ਦੀ ਕੋਈ ਸੱਚਾਈ ਸੀ ਤੇ ਤੁਸੀਂ ਪਹਿਲਾਂ ਹੀ ਕਹਿ ਦਿੰਦੇ ਕਿ ਭਾਈ ਅਸੀਂ ਇਹਨੂੰ ਪਾਰਟੀ ਚੋਂ ਛੇਕਿਆ,
ਸੋ ਇਹ ਬਹੁਤ ਹਾਲ ਇਹਨਾਂ ਦੇ ਮਾਝੇ 'ਚ ਤੇ ਖਾਸ ਤੌਰ ਤੇ ਹਾਸੋਹੀਣੇ ਜੋ ਹੋਏ ਪਏ ਆ, ਕਿਉਂਕਿ ਅੰਮ੍ਰਿਤਸਰ ਦੇ ਵਿੱਚ ਹੀ ਭਗਵੰਤ ਮਾਨ ਦੀ ਬੀਤੇ ਦਿਨੀ ਰੈਲੀ ਹੈ ਜਿਹੜੀ ਉਹ ਵੀ ਇੱਕ ਕੈਂਸਲ ਹੋਈ ਸੀ। ਹਾਲਾਂਕਿ ਉਹ ਲੇਟ ਫੇਟ ਹੋਣ ਕਰਕੇ ਭਗਵੰਤ ਮਾਨ ਦੇ ਨਾਲ ਹੀ ਕਰਾਊਡ ਹੁੰਦਾ, ਲੇਟ ਫੇਟ ਹੋਣ ਕਰਕੇ ਰੈਲੀ ਰੱਦ ਹੋਈ, ਪਰ ਫਿਰ ਵੀ ਉਹ ਰੈਲੀ ਰੱਦ ਹੋਈ ਦੇ ਖਾਤੇ 'ਚ ਹੀ ਚਲੀ ਗਈ ਕਿ ਉੱਥੇ ਰੈਲੀ ਰੱਦ ਹੋਈ ਹੈ। ਦੂਜਾ ਇਹ ਕਿ 3 ਵਾਰੀ ਹੁਣ ਇਹ ਟਿਕਟ ਹੈ ਜਿਹੜੀ ਇੱਕੋ ਸੀਟ ਤੋਂ ਬਦਲੀ ਜਾ ਚੁੱਕੀ ਹੈ। ਹੁਣ ਤੇ ਮੇਰੇ ਖਿਆਲ ਦੇ ਨਾਲ ਜਿਹਨੇ ਉਹ ਟਿਕਟ ਲਈ ਹੈ ਉਹ ਵੀ ਕਹਿੰਦਾ ਹੋਏਗਾ ਤੜਕੇ ਉੱਠ ਕੇ ਸੰਜੇ ਸਿੰਘ ਨੂੰ ਫੋਨ ਕਰਕੇ ਪੁੱਛਦਾ ਹੋਊ ਪਹਿਲਾਂ ਕਿ ਜਨਾਬ ਮੈਂ ਚੋਣ ਪ੍ਰਚਾਰ ਕਰਨ ਜਾਵਾਂ ਕਿ ਉਹ ਇੱਥੇ ਕੋਈ ਦੂਜਾ ਭੇਜ ਰਿਹਾ। ਜੀ ਬਿਲਕੁਲ, ਇਹ ਗੱਲ ਤਾਂ ਹੈਗੀ ਆ। ਤੇ ਸਮਾਂ ਵੀ ਆਪਣਾ ਸਮਾਪਤੀ ਦੇ ਵੱਲ ਨੂੰ ਆ ਮਿੰਟੂ ਜੀ, ਪਰ ਜਾਂਦੇ ਜਾਂਦੇ ਚੋਣ ਅਖਾੜੇ ਦੇ ਵਿੱਚ ਦੀਆਂ ਕੁਝ ਹੋਰ ਅਹਿਮ ਖਬਰਾਂ ਵੀ ਦੱਸ ਦਿਓ ਜੀ। ਚੋਣ ਅਖਾੜੇ ਦੀ ਸਭ ਤੋਂ ਵੱਡੀ ਖਬਰ ਹੈ ਜਿਹੜੀ ਤਾਜ਼ਾ ਤਰੀਨ, ਉਹ ਇਹ ਹੈ ਕਿ ਚੋਣ ਕਮਿਸ਼ਨ ਬਹੁਤ ਸਖਤ ਹੋ ਗਿਆ। ਰਾਜ ਕਰਨਵੀਰ ਜੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ। ਉਹਨਾਂ ਆਖਿਆ ਕਿ ਨੀਲੇ ਕਾਰਡ ਆ ਜਿਹੜੇ ਉਹ ਇੱਕ ਤੇ ਵੰਡਣੇ ਬੰਦ ਕਰ ਦਿਓ, ਉਹਦੇ ਤੇ ਫੋਟੋ ਫਾਟੋ ਲੱਗੀਆਂ ਕਿ ਬੰਦ ਕਰ ਦਿਓ, ਨਹੀਂ ਤੇ ਅਸੀਂ ਬਹੁਤ ਜ਼ਿਆਦਾ ਸਖਤੀ ਕਰਾਂਗੇ। ਦੂਜਾ ਉਹਨਾਂ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਸਾਨੂੰ ਸ਼ਿਕਾਇਤਾਂ ਮਿਲਦੀਆਂ ਕਿ ਇਹ ਹਾਲੇ ਵੀ ਅਫਸਰਸ਼ਾਹੀ ਦੇ ਕੰਮਾਂ 'ਚ ਟੰਗ ਅੜਾਉਣੋਂ ਨਹੀਂ ਹਟਦੇ, ਕਿਉਂਕਿ ਇਹਨਾਂ ਨੂੰ ਆਦਤ ਪਈ ਆ, ਜਾਂ ਤੇ ਆਦਤ ਢਾਲੋ ਨਹੀਂ ਤੇ ਫਿਰ ਅਸੀਂ ਢਾ ਦਿਆਂਗੇ। ਤੀਜੀ ਗੱਲ ਉਹਨਾਂ ਨੇ ਕਹੀ ਹੈ ਕਿ ਜੇਲ੍ਹਾਂ ਦੇ ਵਿੱਚ ਹੋਰ ਸਖਤਾਈ ਕਰੋ ਤੁਰੰਤ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜਿਹੜੇ ਕ੍ਰਿਮੀਨਲ ਐਲੀਮੈਂਟ ਆ ਉਹ ਜੇਲ੍ਹ ਦੇ ਵਿੱਚ ਬੈਠੇ ਬਾਹਰਲੇ ਬੰਦਿਆਂ ਨਾਲ ਰਾਬਤਾ ਰੱਖ ਕੇ ਹੋ ਸਕਦਾ ਚੋਣਾਂ ਦੇ ਵਿੱਚ ਗੜਬੜੀ ਕਰਾ ਦੇਣ। ਇਹ 3-4 ਉਹਨਾਂ ਨੇ ਹਦਾਇਤਾਂ ਦਿੱਤੀਆਂ ਨੇ। ਦੂਜੇ ਪਾਸੇ ਅੱਜ ਫੂਲਕਾ ਸਾਹਿਬ ਨੇ ਸ਼ਿਕਾਇਤ ਕਰ ਦਿੱਤੀ ਹੈ ਮੇਰੇ ਖਿਆਲ ਦੇ ਨਾਲ ਬੀਬਾ ਹਰਸਿਮਰਤ ਕੌਰ ਬਾਦਲ ਦੀ। ਉਹਨਾਂ ਨੇ ਇਸ ਬਿਆਨ ਤੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਜੋ ਉਹਨਾਂ ਨੇ ਬੀਤੇ ਦਿਨ ਹੀ ਦਿੱਤਾ ਸੀ ਕਿ ਜੇ ਬਾਦਲ ਨੇ ਆਪਣੇ ਸਮਰਥਕਾਂ ਨੂੰ ਡਾਂਗਾ ਚੁੱਕਣ ਲਈ ਕਹਿਤਾ ਤੇ ਮੁੜ ਕੇ ਚਿਹਰਾ ਦਿਖਾਉਣ ਦਾ ਤਾਂ ਕੀ ਇਹਨਾਂ ਦੀ ਜਾਨ ਬਚਾਉਣੀ ਔਖੀ ਹੋ ਜਾਣੀ ਹੈ। ਸੋ ਉਸ ਬਿਆਨ ਦੇ ਮੱਦੇ ਨਜ਼ਰ ਉਹਨਾਂ ਨੇ ਧਮਕੀਆਂ ਦੇਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਤੀਜੇ ਪਾਸੇ ਪਰਮਬੰਸ ਬੰਟੀ ਰੁਮਾਣਾ ਜਿਹੜਾ ਫਰੀਦਕੋਟ ਤੋਂ ਅਕਾਲੀਆਂ ਦਾ ਉਮੀਦਵਾਰ, ਉਹਨੇ ਬਿਨਾਂ ਇਜਾਜ਼ਤ ਤੋਂ ਰੈਲੀ ਕੀਤੀ ਸੀ, ਉਹਦੇ ਤੇ ਵੀ ਮਾਮਲਾ ਦਰਜ ਹੋ ਗਿਆ। ਪਰ ਅਸਲ ਗੱਲ ਜਿਹੜੀ ਹਾਸੇ ਵਾਲੀ ਹੈ ਉਹ ਇੱਕ ਇਹ ਹੈ ਕਿ ਭਗਵੰਤ ਮਾਨ ਇੱਕ ਰੈਲੀ ਦੇ ਵਿੱਚ ਭ੍ਰਿਸ਼ਟਾਖੋਰੀ ਖਿਲਾਫ ਬੜੇ ਤਵੇ ਲਾਈ ਜਾਂਦਾ ਸੀ, ਜਿਵੇਂ ਉਹਦਾ ਸੁਭਾਅ ਹੈ, ਜਿਵੇਂ ਉਹਦੀ ਫਨਕਾਰੀ ਹੈ। ਤੇ ਦੱਸਦੇ ਇਹ ਆ ਕਿ ਜਿਹੜਾ ਮਾਈਕ ਫੜ ਕੇ ਤਵਾ ਲਾ ਰਿਹਾ ਸੀ ਉਸ ਮਾਈਕ ਦੇ ਵਿੱਚ ਜਿਹੜੀ ਬਿਜਲੀ ਆ ਰਹੀ ਸੀ ਉਹ ਕੁੰਡੀ ਲਾ ਕੇ ਲਾਈ ਹੋਈ ਸੀਗੀ। ਸਾਰੇ ਕਹਿੰਦੇ ਸੀ ਇਹ ਚੰਗੀ ਭ੍ਰਿਸ਼ਟਾਖੋਰੀ ਖਤਮ ਹੋ ਰਹੀ ਹੈ। ਦੂਜੇ ਪਾਸੇ ਬਠਿੰਡੇ ਦੇ ਵਿੱਚ ਵੀ ਅੱਜ ਇੱਕ ਬੜਾ ਡਰਾਮਾ ਹੋਇਆ ਜੀ। ਉੱਥੇ ਸਰੂਪ ਸਿੰਗਲੇ ਦੇ ਬਰਾਬਰ ਮਨਪ੍ਰੀਤ ਸਿੰਘ ਬਾਦਲ ਖੜਾ। ਸਰੂਪ ਸਿੰਗਲਾ ਬਹੁਤ ਪੁਰਾਣਾ ਉੱਥੇ ਨੇਤਾ ਤੇ ਰੀਅਲ ਐਸਟੇਟ ਦਾ ਬੜਾ ਵੱਡਾ ਕਾਰੋਬਾਰੀ ਹੈ। ਉਹਨੇ ਅੱਜ ਇਲਜ਼ਾਮ ਲਾਇਆ, ਉਹ ਕਹਿੰਦਾ ਜੀ ਕਿ ਜਿਹੜਾ ਸਾਡੀ ਆੜਤੀ ਐਸੋਸੀਏਸ਼ਨ ਦਾ ਪ੍ਰਧਾਨ ਹੈ ਸਤੀਸ਼ ਬੱਬੂ, ਉਹਨੂੰ ਮਨਪ੍ਰੀਤ ਬਾਦਲ ਤੇ ਉਹਦੇ ਨਾਲ ਦੇ ਧਮਕੀਆਂ ਦੇਣ ਡਿਆ। ਇਹ ਬਹੁਤ ਗੱਲ ਮਾੜੀ ਹੈ। ਪ੍ਰੈਸ ਕਾਨਫਰੰਸ ਕਰਕੇ ਉਹਨੇ ਤਰ੍ਹਾਂ ਦੇ ਦੋਸ਼ ਲਾਏ। ਪਰ ਕਮਾਲ ਦੀ ਗੱਲ ਆ ਕਿ ਉਦੋਂ 5 ਮਿੰਟਾਂ ਬਾਅਦ ਇੱਕ ਹੋਰ ਦੂਜੀ ਥਾਂ ਤੇ ਪ੍ਰੈਸ ਕਾਨਫਰੰਸ ਹੋਣ ਡਈ ਸੀ ਤੇ ਜਿਹਨੂੰ ਇਹ ਦੱਸ ਰਿਹਾ ਸੀ ਕਿ ਕਾਂਗਰਸੀਆਂ ਤੋਂ ਪੀੜਤ ਹੈ ਸਤੀਸ਼ ਬੱਬੂ, ਉਹਨੂੰ ਧਮਕੀਆਂ ਮਿਲਦੀਆਂ, ਉਹ ਮਨਪ੍ਰੀਤ ਬਾਦਲ ਦੇ ਨਾਲ ਪੰਜੇ ਵਾਲਾ ਹਾਰ ਪਾ ਕੇ ਬੈਠਾ ਸੀ। ਉਹ ਉਦੋਂ ਨੂੰ ਕਾਂਗਰਸੀ ਹੋ ਚੁੱਕਾ ਸੀ। ਸੋ ਸਾਰੇ ਕਹਿੰਦੇ ਸਨ ਗੁਰੂ ਜਿਨ੍ਹਾਂ ਦੇ ਛੂਹ ਚੇਲੇ ਜਾਣ ਛੜੱਪ। ਅੱਗੇ ਇਸ ਤਰ੍ਹਾਂ ਕਰਦੇ ਹੁੰਦੇ ਸੀ, ਹੁਣ ਇਹਨਾਂ ਦੇ ਚੇਲੇ ਵੀ ਕਰਨ ਲੱਗ ਪਏ। ਜੀ ਬਿਲਕੁਲ। ਤੇ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਵੀ ਆਪਾਂ ਕਰਦੇ ਹਾਂ ਵੀ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਸਦੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।